1% नहीं हुंदा हैगा ਉਹਦਾ ਵੀ ਅਸਰ। ਕਹਿੰਦੇ ਆਮ ਫਲੂ 'ਚ ਵੀ ਆਪਾਂ ਦੇਖਿਆ ਹੈਗਾ। ਸੋ ਬਹੁਤ ਕੇਅਰਫੁਲ ਰਹਿਣ ਦੀ ਜ਼ਰੂਰਤ ਹੈਗੀ ਆ। ਸੋ ਜੇ ਕਰੋਨਾ ਵਾਇਰਸ ਦੀ ਗੱਲ ਕਰਦੇ ਜਾਈਏ, ਜਿਹੜੇ ਸੁਪਰੀਮ ਕੋਰਟ ਦੇ ਜਸਟਿਸ ਦੇ ਨੋਮੀਨੀ ਹੈਗੇ ਆ ਐਮੀ ਬੈਰਟ, ਉਹਨਾਂ ਦੀ ਕਨਫਰਮੇਸ਼ਨ ਦੇ ਵਿੱਚ ਕਹਿੰਦੇ ਵੀ ਦੇਰੀ ਹੋ ਸਕਦੀ ਆ, ਕਿਉਂਕਿ ਜਿਹੜੇ ਰਿਪਬਲਿਕਨਸ ਆ ਉਹ ਬਿਲਕੁਲ ਟਰਾਈ ਕਰ ਰਹੇ ਆ ਵੀ ਉਹਨਾਂ ਦੀ ਕਨਫਰਮੇਸ਼ਨ ਜਲਦੀ ਤੋਂ ਜਲਦੀ ਕੀਤੀ ਜਾਵੇ। ਪਰ ਪਿਛਲੇ 72 ਘੰਟਿਆਂ ਦੇ ਵਿੱਚ 3 US ਦੇ ਜਿਹੜੇ ਸੈਨੇਟਰ ਆ ਉਹਨਾਂ ਨੂੰ ਵੀ ਜਿਹੜਾ ਕਰੋਨਾ ਵਾਇਰਸ ਪੋਜ਼ਿਟਿਵ ਪਾਇਆ ਗਿਆ ਹੈਗਾ ਆ। ਤੇ US ਦੇ 2 ਜਿਹੜੇ ਰਿਪਬਲਿਕਨ ਸੈਨੇਟਰ ਹੈਗੇ ਆ ਉਹਨਾਂ ਨੇ ਪਹਿਲਾਂ ਹੀ ਕਿਹਾ ਸੀ, ਦੋਨੋਂ ਬੀਬੀਆਂ ਆ ਜਿਨ੍ਹਾਂ ਨੇ ਵੀ ਅਸੀਂ ਜਿਹੜਾ ਆ ਸੂਜ਼ਨ ਕਾਲਿਨਸ ਆਫ ਮੇਨ ਤੇ ਲੀਜ਼ਾ ਮਰਕੋਸਕੀ ਆਫ ਅਲਾਸਕਾ, ਇਹਨਾਂ ਦੋਨਾਂ ਨੇ ਕਿਹਾ ਸੀ ਵੀ ਅਸੀਂ GOP ਦੀ ਜਿਹੜੀ ਵੀ ਕੋਈ ਨੋਮੀਨੀ ਹੋਊਗੀ ਇਲੈਕਸ਼ਨ ਦੇ ਲਈ ਉਹਦੀ ਸਪੋਰਟ ਨਹੀਂ ਕਰਾਂਗੇ। ਇਲੈਕਸ਼ਨ ਤੋਂ ਪਹਿਲਾਂ ਜਿਹਦੀ ਵੀ ਕਨਫਰਮੇਸ਼ਨ ਹੋਣੀ ਆ। ਸੋ ਜੇ ਹੁਣ 3 ਜਿਹੜੇ ਰਿਪਬਲਿਕਨ ਸੈਨੇਟਰਸ ਕਰੋਨਾ ਵਾਇਰਸ ਕਰਕੇ ਪੋਜ਼ਿਟਿਵ ਆ, ਸੋ ਉਹਨਾਂ ਦੇ ਲਈ ਵਾਈਟ ਹਾਊਸ ਦੇ ਵਿੱਚ ਓਪਨਲੀ ਜਾਣਾ ਉਹ ਕਿੰਨਾ ਕੁ ਜਿਹੜਾ ਸਹੀ ਹੋਊਗਾ ਉਹ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ। ਸੋ ਇਸ ਕਰਕੇ ਕਹਿੰਦੇ ਵੀ ਇਹ ਜਿਹੜੀ ਉਹਨਾਂ ਦੀ ਕਨਫਰਮੇਸ਼ਨ ਆ ਉਹ ਥੋੜੀ ਡਿਲੇ ਹੋ ਸਕਦੀ ਆ। ਜੀ ਬਿਲਕੁਲ, ਲੈਟਸ ਸੀ ਕਿੱਦਾਂ ਜਿਹੜਾ ਭਵਿੱਖ ਦੇ ਵਿੱਚ ਕੀ ਜਿਹੜਾ ਹੁੰਦਾ, ਕਿਉਂਕਿ ਮਹੀਨੇ ਤੋਂ ਘੱਟ ਦਾ ਸਮਾਂ ਰਹਿ ਗਿਆ ਹਰਜੋਤ ਸਿੰਘ ਜੀ। ਸੋ ਇੱਥੇ ਡੈਮੋਕ੍ਰੇਸੀ ਦਾ ਜਿਹੜਾ ਜਸ਼ਨ ਆ, ਇਲੈਕਸ਼ਨਾਂ ਦਾ ਜਸ਼ਨ ਆ, ਜਿਉਂ-ਜਿਉਂ 3 ਨਵੰਬਰ ਨਜ਼ਦੀਕ ਆਉਂਦੀ ਜਾ ਰਹੀ ਆ ਉਸ ਦਾ ਜੋਸ਼ ਜਿਹੜਾ ਉਹ ਵੱਧਦਾ ਜਾਣਾ ਆ। ਅਤੇ ਬਹੁਤ ਸਾਰੇ ਥਾਵਾਂ ਦੇ ਉੱਤੇ ਵੀਕਐਂਡ ਦੇ ਉੱਤੇ ਰਾਸ਼ਟਰਪਤੀ ਟਰੰਪ ਦੇ ਹੱਕ ਦੇ ਵਿੱਚ ਰੈਲੀਆਂ ਜਿਹੜੀਆਂ ਆ ਉਹ ਨਿਕਲੀਆਂ ਦੇਖੀਆਂ ਗਈਆਂ। ਥਾਵਾਂ ਦੇ ਉੱਤੇ ਲੋਕ ਉਹਨਾਂ ਦੀ ਚੰਗੀ ਸਿਹਤ ਦੇ ਲਈ ਜਿਹੜੀਆਂ ਉਹ ਅਰਦਾਸਾਂ ਕਰਦੇ ਸੀਗੇ। ਜਿੱਦਾਂ ਹਰਜੋਤ ਸਿੰਘ ਜੀ ਨੇ ਦੱਸਿਆ ਵੀ ਇੱਕ ਥਾਂ ਦੇ ਉੱਤੇ ਆਪਾਂ ਦੇਖਿਆ ਵੀ ਸਿੱਖਾਂ ਵੱਲੋਂ ਵੀ ਜਿਹੜੇ ਆ ਉੱਥੇ ਅਰਦਾਸ ਵੀ ਜਿਹੜੀ ਕੀਤੀ ਗਈ ਉਸ ਰੈਲੀ ਦੇ ਵਿੱਚ। ਹੋਰ ਵੀ ਕਈ ਥਾਵਾਂ ਦੇ ਉੱਤੇ ਮੋਟਰਕੇਡ ਰੈਲੀਜ਼ ਜਿਹੜੀਆਂ ਆ ਉਹਨਾਂ ਦੇ ਲਈ ਜਿਹੜੀਆਂ ਉਹ ਕੱਢੀਆਂ ਗਈਆਂ ਸੀ। ਉੱਧਰ ਜਿਹੜੇ ਵਿਰੋਧੀ ਖੇਮੇ ਦੀ ਗੱਲ ਕਰੀਏ, ਜੋ ਬਾਈਡਨ ਨੇ ਇੱਕ ਹੋਰ ਜਿਹੜਾ ਕਰੋਨਾ ਵਾਇਰਸ ਦਾ ਟੈਸਟ ਆ ਉਸ ਦਾ ਨਤੀਜਾ ਦੱਸਿਆ। ਤੀਜੀ ਵਾਰੀ ਜਿਹੜੇ ਮੰਗਲਵਾਰ ਦੀ ਹੋਈ ਡਿਬੇਟ ਉਸ ਤੋਂ ਬਾਅਦ 'ਚ ਇਹਨਾਂ ਨੇ ਟੈਸਟ ਕਰਾਇਆ, ਉਹ ਵੀ ਕਹਿੰਦੇ ਉਹਨਾਂ ਦਾ ਨੈਗੇਟਿਵ ਜਿਹੜਾ ਆ ਉਹ ਨਿਕਲਿਆ ਹੈਗਾ ਆ। ਸੋ ਕਰੋਨਾ ਵਾਇਰਸ ਬਾਰੇ ਦੱਸਦੇ ਜਾਈਏ ਵੀ ਕਈ ਵਾਰੀ ਜਦੋਂ ਤੁਹਾਨੂੰ ਕਰੋਨਾ ਵਾਇਰਸ ਹੋ ਜਾਂਦਾ ਹੈ ਵੀ 2 ਹਫ਼ਤਿਆਂ ਬਾਅਦ 14 ਦਿਨਾਂ ਬਾਅਦ ਕਿਤੇ ਜਾ ਕੇ ਤੁਹਾਨੂੰ ਪਤਾ ਲੱਗਦਾ ਹੈ, ਸਿੰਪਟਮ ਜਿਹੜੇ ਉਸ ਦੇ ਨਜ਼ਰ ਆਉਣੇ ਜਿਹੜੇ ਸ਼ੁਰੂ ਹੁੰਦੇ ਆ। ਸੋ ਇਸ ਲਈ ਸਾਰਿਆਂ ਨੂੰ ਬਹੁਤ ਜ਼ਿਆਦਾ ਰੱਖਣ ਦੀ ਇਹ ਜ਼ਰੂਰਤ ਹੁੰਦੀ ਆ। ਸੋ ਅਜੇ ਵੀ ਕਈ ਥਾਵਾਂ ਦੇ ਉੱਤੇ ਕੈਂਡੀਡੇਟਸ ਆ, ਡਿਬੇਟਸ ਜਿਹੜੇ ਆ ਉਹ ਕਹਿੰਦੇ ਵੀ ਪੁਸ਼ ਕਰ ਰਹੇ ਨੇ ਵੀ ਇਨ ਪਰਸਨ ਇਵੈਂਟ ਜਿਹੜੀਆਂ ਆ ਉਹ ਹੋਣ, ਜਦਕਿ ਬਹੁਤ ਸਾਰੇ ਥਾਵਾਂ ਦੇ ਉੱਤੇ ਪਬਲਿਕ ਹੈਲਥ ਕੰਸਰਨਸ ਜਿਹੜੇ ਆ ਉਹ ਬਣੇ ਪਏ ਹੈਗੇ। ਸਾਲਟ ਲੇਕ ਸਿਟੀ ਯੂਟਾ ਦੇ ਵਿੱਚ ਜਿਹੜਾ ਡਿਬੇਟ ਹੈ ਇਸ ਬੁੱਧਵਾਰ ਨੂੰ, ਪਰਸੋਂ ਨੂੰ ਉਹ ਹੋਣਾ ਹੈ ਵਾਈਸ ਪ੍ਰੈਜ਼ੀਡੈਂਟ ਕੈਂਡੀਡੇਟਸ ਦਾ। ਸੋ ਇਹ ਡਿਬੇਟ ਜਿਹੜਾ ਹਾਲ ਦੀ ਘੜੀ ਉਸੇ ਤਰੀਕੇ ਦੇ ਨਾਲ ਹੋਊਗਾ। ਉੱਧਰ ਜਿਹੜੇ ਇੱਕ ਪੋਲ ਹਰਜੋਤ ਸਿੰਘ ਜਾਂ ਬਾਈਡਨ ਅਤੇ ਟਰੰਪ ਹੋਣਾ ਦੇ ਦਰਮਿਆਨ ਜਿਹੜਾ ਨੈਸ਼ਨਲੀ ਪੋਲਿੰਗ ਆ ਉਸ ਦੇ ਵਿੱਚ ਜਿਹੜਾ ਕਹਿੰਦੇ ਇੱਕ ਫਰਕ ਪਿਆ ਹੈਗਾ ਆ। ਸੋ 9% ਪੁਆਇੰਟ ਜਿਹੜਾ ਜੋ ਇਸ ਟਾਈਮ ਲੀਡ ਕਰ ਰਿਹਾ, 42% ਦੇ ਮੁਕਾਬਲੇ 51% ਜੋ ਬਾਈਡਨ ਦੇ ਹੱਕ ਦੇ ਵਿੱਚ ਇਸ ਪੋਲ ਦੇ ਮੁਤਾਬਕ ਦੱਸਿਆ ਗਿਆ ਹੈਗਾ ਆ। ਅਤੇ ਇਹ ਮਾਰਜਨ ਜਿਹੜਾ ਕੀ ਸਟੇਟ ਦੇ ਵਿੱਚ ਉਹ ਥੋੜ੍ਹਾ ਹੈਗਾ ਆ, ਉੱਥੇ ਜਿਹੜਾ ਮੇਨ ਜਿਹੜਾ ਫਰਕ ਪੈਣਾ ਆ ਵੀ ਜਿਹੜੀਆਂ ਸਵਿੰਗ ਸਟੇਟਸ ਆ ਜਿਨ੍ਹਾਂ ਨੂੰ ਬੈਟਲ ਗਰਾਊਂਡ ਸਟੇਟ ਜਿਹੜਾ ਉਹ ਆਖਿਆ ਜਾ ਰਿਹਾ ਆ ਵੀ ਉੱਥੇ ਜ਼ਿਆਦਾ ਵੱਡਾ ਫਰਕ ਨਹੀਂ ਹੈਗਾ। ਨੈਸ਼ਨਲ ਪੋਲਸ ਦੇ ਵਿੱਚ ਜ਼ਰੂਰ ਉਹ ਉੱਤੇ ਜਿਹੜੇ ਉਹ ਨਜ਼ਰ ਆ ਰਹੇ ਨੇ ਐਵਰੇਜ ਦੇ ਵਿੱਚ, ਪਰ ਜਿੱਦਾਂ ਪੈਨਸਿਲਵੇਨੀਆ, ਵਿਸਕੌਨਸਨ, ਮਿਸ਼ੀਗਨ ਇਹਨਾਂ 3 ਸੂਬੇ 7 ਪੁਆਇੰਟਸ ਦੇ ਨਾਲ ਅੱਗੇ ਦਿਖਾ ਰਹੇ ਨੇ, ਐਰੀਜ਼ੋਨਾ 'ਚ 5 ਪੁਆਇੰਟ ਦੇ ਨਾਲ ਅਤੇ ਫਲੋਰੀਡਾ 'ਚ ਮਹਿਜ 1 ਪੁਆਇੰਟ ਦੇ ਨਾਲ। ਸੋ ਇਹ ਜਿਹੜੀਆਂ 5 ਸਟੇਟਸ ਆ ਇਹਨਾਂ ਨੇ ਤਕਰੀਬਨ ਤੈਅ ਕਰਨਾ ਆ ਵੀ ਕੌਣ ਜਿਹੜਾ ਆ ਅਗਲਾ ਰਾਸ਼ਟਰਪਤੀ ਜਿਹੜਾ ਉਹ ਹੋ ਸਕਦਾ ਹੈਗਾ ਆ। ਸੋ ਇਹ ਜਿਹੜੀਆਂ ਬੜੀਆਂ ਜਿਹੜੀਆਂ ਚਰਚਾ ਆ ਹਰਜੋਤ ਸਿੰਘ ਜੀ ਤੇਜ਼ ਆ ਵੀ ਤੁਸੀਂ ਇਹ ਜਿਹੜੇ ਸਟੇਟਾਂ ਵਾਲੇ ਜਿਹੜੇ ਲੋਕ ਹੋਣਗੇ ਇਹ ਦੋਨੋਂ ਪਾਸਿਆਂ ਦੀਆਂ ਐਡਸ ਵਗੈਰਾ ਜਿਹੜੀਆਂ ਸੁਣ ਕੇ ਉਹ ਵੀ ਕਈ ਥਾਵਾਂ ਦੇ ਉੱਤੇ ਪਰੇਸ਼ਾਨ ਵੀ ਹੋ ਗਏ ਹੋਣਗੇ। ਸੋ ਉਹਨਾਂ ਵੋਟਰਾਂ ਨੂੰ ਜ਼ਿਆਦਾ ਲੁਭਾਉਣ ਦੀ ਕੋਸ਼ਿਸ਼ ਦੋਨਾਂ ਖੇਮਿਆਂ ਦੇ ਵੱਲੋਂ ਲਗਾਤਾਰ ਚੱਲ ਰਹੀ ਹੈਗੀ ਆ। ਜੀ ਅਗਲੀ ਖਬਰ ਜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ ਗੱਲ ਕਰਦੇ ਜਾਈਏ, ਉਹਨਾਂ ਨੂੰ ਜਿਹੜਾ ਟਰੀਟ ਕੀਤਾ ਜਾ ਰਿਹਾ ਰੀਜਨਰੋਨ ਇੱਕ ਐਕਸਪੈਰੀਮੈਂਟ ਕਰਕੇ ਉਹਨਾਂ ਦੀ ਕੰਪਨੀ ਦੀ ਜਿਹੜੀ ਦਵਾਈ ਆ ਉਹ ਵਰਤ ਰਹੇ ਹੈਗੇ ਆ। 8 ਗ੍ਰਾਮ ਡੋਜ਼ਸ ਆਫ ਰੀਜਨਰੋਨਸ ਮੋਨੋਕਲੋਨਲ ਐਂਟੀਬਾਇਓਟਿਕ ਟਰੀਟਮੈਂਟ ਉਹ ਕਰ ਰਹੇ ਹੈਗੇ ਆ। ਇਹ ਜਿਹੜੀ ਟਰੀਟਮੈਂਟ ਹੈ ਕਹਿੰਦੇ ਵੀ ਆਮ ਲੋਕਾਂ ਨੂੰ ਨਹੀਂ ਜ਼ਿਆਦਾ ਅਵੇਲੇਬਲ ਹੈਗੀ। ਇਹ ਕੰਪਨੀ ਦੇ ਜਿਹੜੇ CEO ਆ ਉਹਨਾਂ ਨੇ ਇਹ ਦੱਸਿਆ ਹੈਗਾ ਆ। ਇਸੇ ਤਰ੍ਹਾਂ ਫਸਟ ਲੇਡੀ ਮਲਾਨੀਆ ਟਰੰਪ ਉਹ ਵੀ ਪੋਜ਼ਿਟਿਵ ਪਾਏ ਗਏ ਸੀ,
ਉਹਨਾਂ ਨੂੰ ਵੀ ਇਹੀ ਦਵਾਈ ਜਿਹੜੀ ਆ ਦਿੱਤੀ ਗਈ ਹੈਗੀ ਆ। ਕਹਿੰਦੇ ਵੀ ਇਹ ਜਿਹੜੀ ਐਕਸਪੈਰੀਮੈਂਟਲ ਡਰੱਗ ਹੈਗੀ ਵੈਸੇ ਇਮੀਡੀਏਟ ਲਾਈਫ ਥ੍ਰੈਟਨਿੰਗ ਇਲਨੈਸ ਦੇ ਲਈ ਇਹ ਯੂਜ਼ ਕੀਤੀ ਜਾਂਦੀ ਆ। CNBC ਨੇ ਰਿਪੋਰਟ ਕੀਤਾ, ਹੁਣ ਇਹ ਪਤਾ ਨਹੀਂ ਇਹਦੇ 'ਚ ਕਿੰਨਾ ਕੁ ਸੱਚ ਆ ਜਾਂ ਝੂਠ ਆ, ਪਰ ਇਹ ਜਿਹੜੀ ਰਿਪੋਰਟ ਆ ਆਪਾਂ ਤੁਹਾਡੇ ਨਾਲ CNBC ਦੀ ਆ ਉਹ ਸਾਂਝੀ ਕੀਤੀ ਹੈ। ਜੀ ਬਿਲਕੁਲ, ਸਟੀਰੋਇਡਸ ਦੀ ਵੀ ਵਰਤੋਂ ਜਿਹੜੀ ਉਹ ਕੀਤੀ ਜਾ ਰਹੀ ਹੈ ਰਾਸ਼ਟਰਪਤੀ ਟਰੰਪ ਦੀ COVID-19 ਦੀ ਜਿਹੜੀ ਆ ਟ੍ਰੀਟਮੈਂਟ ਨੂੰ ਲੈ ਕੇ। ਤੇ ਹੁਣ ਜਿਹੜੇ ਕਈ ਜਾਣੇ ਸਵਾਲ ਪੁੱਛ ਰਹੇ ਆ ਵੀ ਭਾਈ ਦਿਓ ਇਹਨਾਂ ਕੁਨੈਣ, ਹੁਣ ਇਹ ਕਹਿੰਦੇ ਸੀ ਮੈਂ ਖਾਂਦਾ ਸੀਗਾ ਤੇ ਹੁਣ ਦੂਜੀਆਂ ਜਿਹੜੇ ਕਿਉਂ ਕਰ ਰਹੇ ਆ ਵੀ ਉਹ ਤਾਂ ਇੰਨੀ ਮੋਟ ਖੁਦ ਕਰਦੇ ਰਹੇ ਆ ਵੀ ਇਹਦੇ ਨਾਲ ਸਾਰਾ ਕੁਝ ਜਿਹੜਾ ਉਹ ਠੀਕ ਹੋ ਜਾਂਦਾ, ਵੀ ਚੱਕਰ ਹੀ ਕੋਈ ਨਹੀਂ ਆ। ਸੋ ਹੋਪਫੁਲੀ ਠੀਕ ਹੋ ਜਾਣ, ਪਰ ਇਹ ਆ ਵੀ ਕਿਉਂਕਿ ਹੁਣ ਰਾਸ਼ਟਰਪਤੀ ਨੇ ਸਭ ਤੋਂ ਉੱਚ ਅਹੁਦਾ ਹੈਗਾ ਆ ਮੁਲਕ ਦਾ, ਸੋ ਉਹਨਾਂ ਨੇ ਉਹ ਬਹੁਤ ਸਾਰੀਆਂ ਜਿਹੜੀਆਂ ਟਰੀਟਮੈਂਟਸ ਉਹ ਚਾਲੂ ਕੀਤੀਆਂ ਜਾ ਰਹੀਆਂ। ਇੱਕ ਅਜਿਹੀ ਟਰੀਟਮੈਂਟ ਵੀ ਹਰਜੋਤ ਸਿੰਘ ਜੀ ਇਸ ਦੇ ਵਿੱਚ ਰਾਸ਼ਟਰਪਤੀ ਟਰੰਪ ਦੇ ਉੱਤੇ ਵਰਤੀ ਜਾ ਰਹੀ ਹੈ ਜਿਸ ਦੇ ਵਿੱਚ ਸਟੈਮ ਸੈੱਲ ਦੀ ਵਰਤੋਂ ਹੋ ਰਹੀ ਆ। GOP ਦਾ ਸਟੈਂਡ ਜਿਹੜੇ ਸਟੈਮ ਸੈਲਸ ਜਿਸ ਦੇ ਵਿੱਚ ਦੇ ਜਿਹੜੇ ਵਰਤੇ ਜਾਂਦੇ ਉਹ ਲੈ ਕੇ ਬੜਾ ਇਹਨਾਂ ਦਾ ਉਲਟ ਰਹਿੰਦਾ ਹੈ ਹਮੇਸ਼ਾ ਹੀ ਵੀ ਨਹੀਂ ਉਸ ਵਰਤਿਆ ਨਹੀਂ ਜਾ ਸਕਦਾ, ਵੀ ਉਹ ਤਾਂ ਇੱਕ ਹਿਸਾਬ ਦੇ ਨਾਲ ਜਿਹੜਾ ਉਹ ਹੋ ਚੁੱਕਾ ਆ, ਸੋ ਉਸ ਨੂੰ ਵਰਤਣਾ ਨਹੀਂ ਚਾਹੀਦਾ। ਪਰ ਹੁਣ ਜਦੋਂ ਰਾਸ਼ਟਰਪਤੀ ਟਰੰਪ ਦੇ ਉੱਤੇ ਵਰਤ ਰਹੇ ਤੇ ਆਪਾਂ ਦੇਖ ਰਹੇ ਹਾਂ ਵੀ ਕੋਈ ਜਿਹੜਾ ਕਿਸੇ ਦੇ ਵੱਲੋਂ ਕੋਈ ਵੀ ਵਿਰੋਧ ਜਿਹੜਾ ਉਹ ਨਹੀਂ ਹੈਗਾ। ਆਪਾਂ ਇਹ ਨਹੀਂ ਕਹਿੰਦੇ ਵੀ ਵਿਰੋਧ ਕਰਨਾ ਚਾਹੀਦਾ, ਪਰ ਇਹ ਆ ਵੀ ਕਿਤੇ ਨਾ ਕਿਤੇ ਲੋਕ ਆਪਣਾ ਦਿਖਾ ਜਾਂਦੇ ਆ ਵੀ ਜਦੋਂ ਤਾਂ ਉਹਨਾਂ ਦੇ ਆਪਣੇ ਬੰਦੇ 'ਤੇ ਯੂਜ਼ ਹੋ ਰਹੀ ਉਦੋਂ ਠੀਕ ਆ, ਅਤੇ ਜਦੋਂ ਕੋਈ ਵਿਰੋਧੀ ਜਾਂ ਕੋਈ ਹੋਰ ਯੂਜ਼ ਕਰਦਾ ਅਤੇ ਉਦੋਂ ਫਿਰ ਇਸ ਚੀਜ਼ ਦੇ ਖਿਲਾਫ ਜਿਹੜਾ ਉਹ ਬੋਲਦੇ ਨੇ। ਜਿਹੜੇ ਨੋਮੀਨੇਟ ਕੀਤੇ ਨੇ ਰਾਸ਼ਟਰਪਤੀ ਟਰੰਪ ਨੇ ਜਿਹੜੇ ਸੁਪਰੀਮ ਕੋਰਟ ਦੇ ਜਸਟਿਸ ਦੇ ਲਈ, ਉਹਨਾਂ ਦਾ ਵੀ ਜਿਹੜਾ ਅਸਲ ਦੇ ਵਿੱਚ ਇਹ ਸਟੈਮ ਸੈਲਸ ਨੂੰ ਵਰਤਣਾ ਇਸ ਚੀਜ਼ ਨੂੰ ਲੈ ਕੇ ਉਸ ਦੇ ਉੱਤੇ ਉਹ ਵਿਰੋਧਤਾ ਜਿਹੜੀ ਉਹ ਰੱਖਦੇ ਆ ਵੀ ਇੱਦਾਂ ਜਿਹੜਾ ਉਹ ਨਹੀਂ ਵਰਤਣਾ ਚਾਹੀਦਾ, ਵੀ ਉਹ ਆਲਰੇਡੀ ਜਿਹੜਾ ਉਹ ਫਰਟੀਲਾਈਜ਼ ਹੋ ਚੁੱਕਾ ਐਂਬਰੀਓ ਹੁੰਦਾ ਆ ਜਿਹੜਾ ਪੇਟ ਦੇ ਵਿੱਚ ਹੀ ਹੁੰਦਾ ਹੈ ਉਸ ਟਾਈਮ ਦੇ ਉੱਤੇ, ਵੀ ਉਹ ਉਸ ਨੂੰ ਵਰਤਣਾ ਇੱਕ ਹਿਸਾਬ ਦੇ ਨਾਲ ਜੀਵ ਹੱਤਿਆ ਹੁੰਦੀ ਆ। ਸੋ ਹੁਣ ਰਾਈਟ ਨਾਓ ਰਾਸ਼ਟਰਪਤੀ ਟਰੰਪ ਦੇ ਲਈ ਜਿਹੜਾ ਜ਼ਰੂਰ ਉਸ ਚੀਜ਼ ਨੂੰ ਵਰਤਿਆ ਜਾ ਰਿਹਾ। ਸੋ ਬਹੁਤ ਸਾਰੇ ਜਿਹੜੇ ਇਸ ਟਾਈਮ ਚਰਚਾਵਾਂ ਜਿਹੜੀਆਂ ਤੇਜ਼ ਨੇ, ਬਹੁਤ ਸਾਰੇ ਵਿਵਾਦ ਇਸ ਸਾਰੀਆਂ ਚੀਜ਼ਾਂ ਦੇ ਵਿੱਚੋਂ ਨਾਲ ਦੇ ਨਾਲ ਨਿਕਲਦੇ ਆ ਰਹੇ ਆ। ਕਈ ਥਾਵਾਂ ਦੇ ਉੱਤੇ ਕਈ ਲੋਕਾਂ ਦੀ ਜਿਹੜੀ ਸਥਿਤੀ ਆ ਉਹ ਵੀ ਇੱਕ ਦੇ ਨਾਲੋਂ ਜਿਹੜੀ ਦੂਜੇ ਪਾਸੇ ਨੂੰ ਜਿਹੜੀ ਉਹ ਬਦਲ ਰਹੀ ਆ। ਸੋ ਕੋਈ ਕੁਛ ਕਹਿੰਦਾ, ਕੋਈ ਕੁਛ ਕਹਿੰਦਾ, ਸੋ ਬੜਾ ਕੁਛ ਜਿਹੜਾ ਹਰਜੋਤ ਸਿੰਘ ਜੀ ਜਿਹੜਾ ਨਾਲ ਦੇ ਨਾਲ ਜਿਹੜਾ ਇਹ ਚੱਲ ਰਿਹਾ ਆ। ਸੋ ਚਲੋ ਉਮੀਦ ਆਪਾਂ ਇਹੀ ਕਰਦੇ ਹਾਂ ਵੀ ਸਾਰੇ ਜਾਣੇ ਜਿਹੜੇ ਉਹ ਠੀਕ ਠਾਕ ਜਿਹੜੇ ਉਹ ਰਹਿਣ, ਅਤੇ ਕਿਉਂਕਿ ਕੈਂਪੇਨ ਦਾ ਫਿਰ ਮਜ਼ਾ ਨਹੀਂ ਆਉਂਦਾ ਜੇ ਇੱਕ ਜਿਹੜਾ ਖਿਡਾਰੀ ਇੱਕ ਹਿਸਾਬ ਦੇ ਨਾਲ ਜਦੋਂ ਮੈਚ ਚੱਲਦਾ ਹੋਵੇ, ਇੱਕ ਖਿਡਾਰੀ ਜਿਹੜਾ ਕਿਤੇ ਨਾ ਕਿਤੇ ਪਸਤ ਹੋਇਆ ਹੋਵੇ ਜਾਂ ਉਹ ਥੋੜ੍ਹਾ ਬਿਮਾਰ ਹੋਵੇ, ਮਜ਼ਾ ਤਾਂ ਹੀ ਆਉਂਦਾ ਹੈ ਵੀ ਜਦੋਂ ਦੋਨੋਂ ਪਾਸਿਓਂ ਬਰਾਬਰ ਦੇ ਹੱਲੇ ਜਿਹੜੇ ਉਹ ਚੱਲ ਰਹੇ ਹੋਣ। ਅਗਲੀ ਖਬਰ ਵੱਲ ਚੱਲੀਏ। ਜਿਹੜੇ ਰੂਡੀ ਜਿਊਲੀਆਨੀ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਜਿਹੜੇ ਵਕੀਲ ਵੀ ਰਹੇ ਆ ਤੇ ਉਹਨਾਂ ਦੇ ਐਡਵਾਈਜ਼ਰ ਵੀ ਹੈਗੇ ਆ ਡਿਬੇਟ ਪ੍ਰੈਪਰੇਸ਼ਨ ਦੇ ਲਈ, ਤੇ ਉਹਨੇ ਇਹ ਕਿਹਾ ਕੋਈ ਰੀਜ਼ਨ ਜਿਹੜੀ ਅਗਲੇ ਵੀਕ ਸਿਰ ਹੀ ਹੋਣੀ ਚਾਹੀਦੀ ਆ। ਕਹਿੰਦੇ ਇਹਦੇ ਨਾਲ ਲੋਕਾਂ ਨੂੰ ਕਾਫੀ ਕੁਛ ਪਤਾ ਲੱਗਦਾ ਹੈਗਾ ਵੀ ਕਿ ਕਿਹੜੇ ਪੁਆਇੰਟਸ ਦੇ ਉੱਤੇ ਦੋਨੋਂ ਕੈਂਡੀਡੇਟ ਜਿਹੜੇ ਗਿਆ। ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਹੜਾ ਹਸਪੀਟਲ ਆ ਉਹਦੇ ਵਿੱਚੋਂ ਛੁੱਟੀ ਦੇ ਦਿੱਤੀ ਜਾਵੇ। ਉਹ ਵਾਲਟਰ ਰੀਡ ਨੈਸ਼ਨਲ ਮਿਲਟਰੀ ਮੈਡੀਕਲ ਸੈਂਟਰ ਆ, ਉੱਥੇ ਸੀਗੇ, ਤੇ ਵਾਈਟ ਹਾਊਸ ਦੇ ਜਿਹੜੇ ਚੀਫ ਸਟਾਫ ਮਾਰਕ ਮੀਡੋਜ਼ ਆ ਉਹਨਾਂ ਨੇ ਇਹ ਕਿਹਾ ਵੀ ਜ਼ਰੂਰੀ ਨਹੀਂ ਜੇ ਅੱਜ ਪ੍ਰੈਜ਼ੀਡੈਂਟ ਨੂੰ ਛੁੱਟੀ ਹੋ ਗਈ ਤੇ ਉਹ ਵਾਈਟ ਹਾਊਸ ਹੀ ਪਹੁੰਚ ਜਾਣ, ਪਰ ਬਹੁਤ ਸਾਰੇ ਜਿਹੜੀਆਂ ਵੱਖ-ਵੱਖ ਨਿਊਜ਼ ਆਊਟਲੈਟਸ ਆ ਉਹਨਾਂ ਤੋਂ ਇਹੀ ਖਬਰਾਂ ਆ ਰਹੀਆਂ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਅੱਜ ਛੁੱਟੀ ਮਿਲ ਸਕਦੀ ਹੈਗੀ ਹਸਪਤਾਲ ਤੋਂ। ਜੀ ਅਤੇ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਖਬਰਾਂ ਉਸ ਦੇ ਉੱਤੇ ਵੀ ਆਪਾਂ ਇੱਦਾਂ ਹੀ ਨਜ਼ਰ ਬਣਾ ਕੇ ਰੱਖਾਂਗੇ। ਅਤੇ ਇੱਕ ਆਪਾਂ ਬ੍ਰੇਕ ਦਾ ਵੇਲਾ ਹੋ ਚੁੱਕਾ ਆ, ਬ੍ਰੇਕ ਲੈ ਕੇ ਫਿਰ ਆਪਾਂ ਵਾਪਸ ਹਾਜ਼ਰ ਹੁੰਦੇ ਹਾਂ ਅਤੇ ਹੋਰ ਕੀ ਕੁਛ ਚੱਲ ਰਿਹਾ ਹੈ, ਕੀ ਘਟਨਾਕ੍ਰਮ ਜਿਹੜੇ ਚੱਲ ਰਹੇ ਨੇ, ਕਿਸ ਚੀਜ਼ ਦੇ ਉੱਤੇ ਕੌਣ ਕੀ ਕਹਿ ਰਿਹਾ, ਉਹ ਬਾਰੇ ਆਪਾਂ ਤੁਹਾਨੂੰ ਜਾਣਕਾਰੀਆਂ ਦੇਵਾਂਗੇ। ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ 'ਚ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KCVR 1570 AM Stockton Modesto, KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350। ਉਹ
ਭਰਾਵਾ ਤੂੰ ਹਲੇ ਗਿਆ ਨਹੀਂ ਟਰੱਕ ਤੇ? ਕਿੱਥੇ ਯਾਰ, ਦੇਖ ਲਾ ਆਪਾਂ ਇਕੱਠਿਆਂ ਨੇ ਟਰੱਕ ਲਿਆ ਸੀ, ਹਾਲੇ ਤੱਕ ਤਾਂ ਮੇਰੀ ਕੰਪਨੀ ਨਹੀਂ ਖੁੱਲੀ। ਉੱਪਰੋਂ ਨੰਬਰ ਪਲੇਟਾਂ ਦਾ ਪਤਾ ਨਹੀਂ ਹਾਲੇ ਕਿੰਨਾ ਹੋਰ ਲੱਗਣਾ ਟਾਈਮ। ਓਹੋ, ਤੈਨੂੰ ਤਾਂ ਪਹਿਲਾਂ ਕਿਹਾ ਸੀ ਫਾਸਟ ਟਰੱਕ ਪਰਮਿਟਸ ਵਾਲਿਆਂ ਦੇ ਜਾ। ਮੇਰੇ ਤਾਂ ਉਹਨਾਂ ਨੇ ਫਟਾਫਟ ਸਾਰੇ ਕੰਮ ਕਰਕੇ ਰੋਡ ਤੇ ਚਾੜਤਾ ਤੇ ਮੈਂ ਗੇੜਾ ਲਾ ਕੇ ਵੀ ਆ ਗਿਆ। ਹਾਂ ਯਾਰ, ਇਹਦੀ ਗੱਲ ਮੰਨ ਲੈਣੀ ਚਾਹੀਦੀ ਸੀ। ਕਿਹੜੀਆਂ ਸਰਵਿਸ ਪ੍ਰੋਵਾਈਡ ਕਰਦੇ ਨੇ ਫਾਸਟ ਟਰੈਕ ਪਰਮਿਟ ਵਾਲੇ? ਲੈ ਸੁਣ, ਉਹ ਤੇਰੀ ਨਵੀਂ ਕੰਪਨੀ ਖੋਲ ਕੇ ਦੇਣਗੇ, ਸਾਰੇ ਪਰਮਿਟ ਅਪਲਾਈ ਕਰਨਗੇ, ਇਫਤਾ ਵੀ ਸਾਰੇ ਸਾਲ ਦਾ ਭਰ ਕੇ ਦੇਣਗੇ, ਟਰੱਕ ਦੀ ਵਿਨ ਵੈਰੀਫਿਕੇਸ਼ਨ, ਟਰੱਕ ਦੀਆਂ ਪਲੇਟਾਂ ਵੀ ਉਹੀ ਕਰਕੇ ਦੇਣਗੇ। ਨਾਲੇ ਇਹ ਸਾਰਾ ਕੁਝ ਕਰਾ ਕੇ ਤੈਨੂੰ ਡਰੱਗ ਟੈਸਟ ਕਰਾਉਣ ਲਈ ਕਿਸੇ ਹੋਰ ਕੋਲ ਜਾਣ ਦੀ ਲੋੜ ਨਹੀਂ। ਉਹ ਡਰਾਈਵਰ ਦੇ ਡਰੱਗ ਟੈਸਟ ਅਤੇ ਡਰਾਈਵਰ ਫਾਈਲਸ ਵੀ ਬਣਾ ਕੇ ਦੇਣਗੇ ਤੇ ਸਾਰੇ ਕੰਮਾਂ ਦੇ ਰੇਟ ਵੀ ਬਹੁਤ ਜਾਇਜ਼ ਲੈਂਦੇ ਨੇ। ਲੈ ਫਿਰ ਤਾਂ ਸਾਰਾ ਕੁਝ ਇਹ ਕਰ ਦਿੰਦੇ ਨੇ ਫਾਸਟ ਟਰੈਕ ਪਰਮਿਟ ਵਾਲੇ। ਐਡਰੈਸ ਤੇ ਨੰਬਰ ਦੱਸੀ ਜਰਾ। ਆ ਨੋਟ ਕਰ, 4325 ਵੈਸਟ ਸ਼ਾਹ ਐਵਨਿਊ ਸਵੀਟ 105 ਫ੍ਰੈਜ਼ਨੋ ਤੇ ਫੋਨ ਨੰਬਰ 5597859898 559-785-9898 ਫਾਸਟ ਟਰੱਕ ਪਰਮਿਟਸ। ਜੇ ਤੁਸੀਂ ਚਾਹੁੰਦੇ ਹੋ ਵਧੀਆ ਕੁਆਲਿਟੀ ਦੀ ਇੰਡੀਅਨ ਗਰੋਸਰੀ ਬਹੁਤ ਹੀ ਸਸਤੇ ਵਧੀਆ ਦਾਮਾਂ ਦੇ ਉੱਤੇ, ਤਾਂ ਅੱਜ ਹੀ ਪਹੁੰਚੋ ਫ੍ਰੈਜ਼ਨੋ ਕਮਿਊਨਿਟੀ ਮਾਰਕੀਟ 4825 ਈਸਟ 올ਿਵ ਐਵਨਿਊ ਫ੍ਰੈਜ਼ਨੋ ਵਿਖੇ। ਹਰ ਤਰ੍ਹਾਂ ਦੀ ਇੰਡੀਅਨ ਪੰਜਾਬੀ ਗਰੋਸਰੀ ਤੁਸੀਂ ਇਹਨਾਂ ਤੋਂ ਖਰੀਦ ਸਕਦੇ ਹੋ। ਕਾਲ 5092551299। ਇੰਡੀਅਨ ਪੰਜਾਬੀ ਗਰੋਸਰੀ ਬਾਜ਼ਾਰ ਦੇ ਨਾਲੋਂ ਸਸਤੇ ਦਾਮਾਂ ਦੇ ਉੱਤੇ। ਫ੍ਰੈਜ਼ਨੋ ਕਮਿਊਨਿਟੀ ਮਾਰਕੀਟ 4825 ਈਸਟ 올ਿਵ ਐਵਨਿਊ, 5592551299। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ, ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ, 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 4082722500 4082722500। ਖਾਲਸਾ ਇੰਸ਼ੋਰੈਂਸ ਏਜੰਸੀ 082722500। ਸੁਣੋ ਜੀ, ਘਰ ਲੈਣ ਲਈ ਹੁਣ ਤੋਂ ਵਧੀਆ ਮੌਕਾ ਨਹੀਂ ਮਿਲਣਾ। ਇੰਟਰਸਟ ਰੇਟ ਬਹੁਤ ਹੀ ਘੱਟ ਹੋ ਗਏ ਨੇ। ਪਰ ਭਾਗਵਾਨ ਨੇ ਕੋਈ ਇਹੋ ਜਿਹਾ ਲੋਨ ਆਫੀਸਰ ਤਾਂ ਮਿਲੇ ਜਿਹੜਾ ਤਸੱਲੀ ਨਾਲ ਸਾਰੀ ਗੱਲ ਸੁਣ ਕੇ ਸਮਝ ਕੇ ਕੰਮ ਕਰਵਾਏ। ਤਾਂ ਫਿਰ ਇਹ ਫੜੋ ਕਾਰਡ ਹਰਜੀਤ ਟਿਵਾਣਾ ਦਾ। ਜੀ ਹਾਂ, ਪਿਛਲੇ 52 ਸਾਲਾਂ ਤੋਂ ਸਰਵਿਸ ਦੇ ਰਹੀ ਅਲਾਮੇਡਾ ਮਾਰਗੇਜ ਕਾਰਪੋਰੇਸ਼ਨ ਦੇ ਲੋਨ ਆਫੀਸਰ ਹਰਜੀਤ ਟਿਵਾਣਾ। ਨਵੇਂ ਘਰ ਦਾ ਲੋਨ, ਰੀਫਾਈਨੈਂਸ, ਕੈਸ਼ ਆਊਟ, FHA, VA ਲੋਨ, ਕੈਲੀਫੋਰਨੀਆ, ਇੰਡੀਆਨਾ ਅਤੇ ਵਾਸ਼ਿੰਗਟਨ ਸਟੇਟ ਦੇ ਵਿੱਚ ਹੋਵੇ ਹੋਮ ਲੋਨ ਜਾਂ ਰੀਫਾਈਨੈਂਸ ਦਾ ਕੰਮ, ਤਾਂ ਹਮੇਸ਼ਾ ਯਾਦ ਰੱਖੋ ਹਰਜੀਤ ਟਿਵਾਣਾ ਮਾਰਗੇਜ ਲੋਨ ਆਫੀਸਰ। ਐਡਰੈਸ 7555 ਨਾਰਥ ਪਾਰਮ ਐਵਨਿਊ ਸਵੀਟ 105 ਫ੍ਰੈਜ਼ਨੋ। ਕਾਲ 5593131123 559-313-1123 9253446785। टोल फ्री नंबर 1-800-927-0203। NMLS ID हरजीत टवाना 1869553। Alameda Mortgage Corporation 271623। AMC is licensed by the DBO under the CRML Act। ਇੱਕ ਤਾਂ ਗਰਮੀ ਨੇ ਇੰਨਾ ਹਾਲੋ ਬੇਹਾਲ ਕੀਤਾ ਪਿਆ, ਦੂਜਾ ਸਟੋਰ ਦਾ ਜਿਹੜਾ ਬਿਜਲੀ ਦਾ ਬਿੱਲ ਆ ਹੁਣ ਧੂਆਂ ਕੱਢਿਆ ਪਿਆ। ਤੈਨੂੰ ਕੋਈ ਫਿਕਰ ਹੀ ਹੈ ਨਹੀਂ। ਉਹ ਮੈਂ ਫਿਕਰ ਆਦਾ ਕਰਦਾ। ਮੈਂ ਤਾਂ ਕਿਊਬਿਕਸ એનર્ਜੀ ਵਾਲਿਆਂ ਤੋਂ ਕੁਝ ਚਿਰ ਪਹਿਲਾਂ ਹੀ ਆਪਣੇ ਬਿਜ਼ਨਸ ਦੇ ਉੱਤੇ ਸੋਲਰ ਲਵਾ ਲਿਆ। ਆਪਣਾ ਬਿੱਲ ਤਾਂ ਹੁਣ ਬਹੁਤ ਹੀ ਘੱਟ ਹੀ ਹੁੰਦਾ ਆ। ਤੂੰ ਵੀ ਅੱਜ ਹੀ ਕਾਲ ਕਰ ਕਿਊਬਿਕਸ એનર્ਜੀ ਵਾਲਿਆਂ ਨੂੰ। ਸਟੋਰ ਦੀਆਂ ਜ਼ਰੂਰਤਾਂ ਦੇ ਅਨੁਸਾਰ ਵਧੀਆ ਸੋਲਰ ਸਿਸਟਮ ਲਾ ਕੇ ਜਾਣਗੇ ਤੇ ਫਿਰ ਗਰਮੀ ਤਾਂ ਭਾਵੇਂ ਲੱਗ ਜਾਵੇ ਪਰ ਬਿਜਲੀ ਦੇ ਬਿੱਲ ਦਾ ਸੇਕ ਨਹੀਂ ਲੱਗਦਾ। ਕਿਊਬਿਕਸ એનર્ਜੀ ਕੈਲੀਫੋਰਨੀਆ ਦੀ ਸੋਲਰ ਕੰਪਨੀ ਹੈ ਜੋ ਕਿ ਤੁਹਾਡੇ ਕਮਰਸ਼ੀਅਲ ਬਿਜ਼ਨੈਸਸ, ਹੋਟਲਜ਼, ਫਾਰਮਲੈਂਡਸ ਅਤੇ ਰੈਜ਼ੀਡੈਂਸ ਦੇ ਲਈ ਜ਼ਰੂਰਤ ਦੇ ਅਨੁਸਾਰ ਸੋਲਰ ਸਿਸਟਮ ਲਗਾ ਕੇ ਦਿੰਦੇ ਹਨ ਤਾਂ ਤੁਸੀਂ ਬਿਜਲੀ ਦੇ ਬਿੱਲ ਨੂੰ ਘਟਾ ਸਕੋ ਤੇ ਖੁਦ ਆਤਮ ਨਿਰਭਰ ਹੋ ਸਕੋ। ਬਹੁਤ ਹੀ ਵਾਜਿਬ ਦਾਮਾਂ ਦੇ ਉੱਤੇ ਤਸੱਲੀ ਬਖਸ਼ ਕੰਮ ਕਰਦੇ ਹਨ। ਸੋਲਰ ਸਿਸਟਮ ਇੰਸਟਾਲ ਕਰਨ ਦੇ ਲਈ ਕੋਈ ਵੀ ਮਨੀ ਡਾਊਨ ਦੇਣ ਦੀ ਜ਼ਰੂਰਤ ਨਹੀਂ। ਇਸ ਸਾਲ 26% ਅਤੇ ਅਗਲੇ ਸਾਲ 22% ਟੈਕਸ ਕ੍ਰੈਡਿਟ ਵੀ ਮਿਲੇਗਾ। ਅੱਜ ਹੀ ਕਾਲ ਕਰੋ ਕਿਊਬਿਕਸ ਸੋਲਰ એનર્ਜੀ ਵਾਲਿਆਂ ਨੂੰ 5593899355 559-300। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM KIID ਸੈਕਰਾਮੈਂਟੋ 1470 AM KWRU Fresno 1300 AM KLHC Bakersfield 1350 AM KCVR Stockton Modesto 1570 AM KCVR Stockton Modesto 1570 AM KCVR Stockton Modesto 1570 AM ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਇਸ ਵਕਤ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ।
ਜੀ ਤੇ ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਉਸ ਦੇ ਉੱਤੇ ਨਜ਼ਰ ਮਾਰਦੇ ਜਾਈਏ ਤਾਂ ਇਹ ਜਿਹੜੀਆਂ ਇਲੈਕਸ਼ਨ ਆ ਸੈਨੇਟ ਦੇ ਲਈ ਵੀ ਕਾਫੀ ਜਿਹੜੀਆਂ ਮਹੱਤਤਾ ਜਿਹੜੀਆਂ ਉਹ ਰੱਖਣਗੀਆਂ। ਕਾਫੀ ਜ਼ਿਆਦੀਆਂ ਜਿਹੜੀਆਂ ਸੈਨੇਟ ਦੀਆਂ ਸੀਟਸ ਆ ਉਸ ਦੇ ਵਿੱਚ ਉਲਟ ਫੇਰ ਜਿਹੜੇ ਆ ਉਹ ਹੋ ਸਕਦੇ ਆ। ਇਸ ਦੇ ਵਿੱਚ ਖਾਸ ਕਰਕੇ ਜੇ ਦੇਖਿਆ ਜਾਵੇ ਤਾਂ ਜਿਹੜੀ ਇੱਕ ਕੁੱਕ ਕਰਕੇ ਜਿਹੜੀ ਹੁੰਦੀ ਪੋਲੀਟੀਕਲ ਰਿਪੋਰਟ, ਉਹਨਾਂ ਨੇ ਜਨਵਰੀ ਦੇ ਵਿੱਚ ਇੱਕ ਰਿਪੋਰਟ ਰਿਲੀਜ਼ ਕੀਤੀ ਸੀ ਜਿਸ ਦੇ ਵਿੱਚ ਉਹਨਾਂ ਨੇ 3 ਰਿਪਬਲਿਕਨ ਸੀਟਾਂ ਨੂੰ ਟਾਸ ਅਪ ਦੱਸਿਆ ਸੀ ਤੇ ਇੱਕ ਜਿਹੜੀ ਡੈਮੋਕ੍ਰੇਟ ਸੀਟ ਆ ਉਸ ਨੂੰ ਟਾਸ ਅਪ ਜਾਂ ਉਸ ਤੋਂ ਬੈਡ ਜਿਹੜੀ ਰੇਟਿੰਗ ਆ ਉਹਨਾਂ ਨੇ ਉਹ ਦਿੱਤੀ ਸੀਗੀ। ਸੋ ਉਸ ਦੇ ਵਿੱਚ ਬੇਸਿਕਲੀ ਐਰੀਜ਼ੋਨਾ, ਕੋਲੋਰਾਡੋ ਤੇ ਮੇਨ ਦੀਆਂ ਰਿਪਬਲਿਕਨ ਸੀਟਾਂ ਦੇ ਵਿੱਚ ਜਿਹੜੀ ਉਹ ਦਿੱਕਤ ਸੀਗੀ ਤੇ ਹੁਣ ਉਸ ਨੂੰ ਲੈ ਕੇ ਉਸ ਤੋਂ ਬਾਅਦ ਦੇ ਵਿੱਚ ਕੈਂਸਸ, ਨਾਰਥ ਕੈਰੋਲੀਨਾ ਦੇ ਵਿੱਚ ਵੀ ਜਿਹੜੀਆਂ ਕੁਛ ਅਜਿਹੀਆਂ ਸੀਟਸ ਜਿਹੜੀਆਂ ਦੱਸੀਆਂ ਜਾ ਰਹੀਆਂ ਜਿਹੜੀਆਂ ਲੀਨ ਰਿਪਬਲਿਕਨ ਆ ਪਰ ਕਿਤੇ ਨਾ ਕਿਤੇ ਪ੍ਰੋਬਲਮ ਆ ਸਕਦੀ। ਉਧਰ ਐਲਾਬਾਮਾ ਦੇ ਵਿੱਚ ਜਿਹੜੀ ਡੈਮੋਕ੍ਰੇਟ ਪਾਰਟੀ ਦੀ ਸੀਟ ਆ ਉਸ ਨੂੰ ਟਾਸ ਅਪ ਜਿਹੜਾ ਉਹ ਦੱਸਿਆ ਜਾ ਰਿਹਾ ਤੇ ਮਿਸ਼ੀਗਨ ਦੇ ਵਿੱਚ ਲੀਨਿੰਗ ਡੈਮੋਕ੍ਰੇਟ ਜਿਹੜਾ ਉਹ ਦੱਸਿਆ ਜਾ ਰਿਹਾ। ਸੋ ਇਹ ਤਕਰੀਬਨ ਹਰਜੋਤ ਸਿੰਘ ਜੀ ਉਹ ਸਾਰੀਆਂ ਉਹ ਸਟੇਟਸ ਨੇ ਜਿੱਥੇ ਬੈਟਲ ਗਰਾਊਂਡ ਕੀ ਸਟੇਟਸ ਜਿਹੜੀਆਂ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਲਈ ਵੀ ਜਿਸ ਨੂੰ ਜਿਹੜਾ ਉਹ ਦੇਖਿਆ ਜਾ ਰਿਹਾ ਹੈਗਾ ਆ। ਪਰ ਹੁਣ ਬਾਤ ਜਿਹੜੇ ਆ ਹੋਰ ਚੇਂਜ ਹੋ ਸਕਦੇ ਆ। ਜਿਹੜਾ ਨਵਾਂ ਸੈਨੇਟ ਮੈਪ ਆਇਆ ਆ ਇਸ ਦੇ ਵਿੱਚ ਕਈ ਜਿਹੜੇ ਰਿਪਬਲਿਕਨਸ ਆ ਉਹ ਕਾਫੀ ਵਨਰੇਬਲ ਜਿਹੜੇ ਆ ਉਹ ਨਜ਼ਰ ਆ ਰਹੇ ਆ ਵੀ ਉਹਨਾਂ ਦੀ ਸੀਟ ਨੂੰ ਖਤਰਾ ਇਸ ਦੇ ਵਿੱਚ ਹੋ ਸਕਦਾ ਹੈਗਾ ਆ। ਸੋ ਲੈਟਸ ਸੀ ਵੀ ਇਹ ਜਿਹੜੀ ਨਵੰਬਰ ਦੀ ਇਲੈਕਸ਼ਨ ਆ ਕੱਲੀ ਪ੍ਰੈਜ਼ੀਡੈਂਟ ਇਲੈਕਸ਼ਨ ਹੀ ਨਹੀਂ, ਅਗਲੇ ਆਉਣ ਵਾਲੇ 6 ਸਾਲਾਂ ਦੇ ਵਿੱਚ ਸੈਨੇਟ ਦੀ ਕਿਸ ਦੀ ਜਿਹੜੀ ਮੈਜੋਰਟੀ ਉਸ ਦੇ ਵਿੱਚ ਰਹੂਗੀ ਉਸ ਦੇ ਉੱਤੇ ਵੀ ਬਹੁਤ ਵੱਡਾ ਜਿਹੜਾ ਇਸ ਨੇ ਅਸਰ ਜਿਹੜਾ ਹਰਜੋਤ ਸਿੰਘ ਜੀ ਪਾਉਣਾ ਹੁੰਦਾ ਆ। ਸੋ ਦੇਖਦੇ ਹਾਂ ਕੀ ਇਸ ਦੇ ਵਿੱਚ ਜਿਹੜਾ ਉਹ ਬਣਦਾ ਹੈਗਾ ਆ ਤੇ ਦੋਨੋਂ ਹੀ ਖੇਮਿਆਂ ਵੱਲੋਂ ਜਿਹੜਾ ਜ਼ੋਰ ਉਹ ਲੱਗ ਰਿਹਾ ਆ। ਅਤੇ ਆਪਾਂ ਦੇਖਿਆ ਵੀ ਡਿਬੇਟ ਤੋਂ ਬਾਅਦ ਦੇ ਵਿੱਚ ਫੰਡ ਰੇਜ਼ਿੰਗ ਡੈਮੋਕ੍ਰੇਟ ਪਾਰਟੀ ਦੇ ਲਈ ਕਾਫੀ ਵੱਡੇ ਪੱਧਰ ਦੇ ਉੱਤੇ ਹੋਈ ਸੀਗੀ ਅਤੇ ਉਹਨਾਂ ਨੇ ਉਹ ਕਾਫੀ ਜ਼ਿਆਦਾ ਜਿਹੜੀ ਉਹ ਰਾਸ਼ੀ ਆ ਧਨ ਜਿਹੜਾ ਇੱਕ ਹਿਸਾਬ ਦੇ ਨਾਲ ਉਹਨਾਂ ਦਾ ਇਕੱਤਰ ਹੋਇਆ ਫੰਡ ਰੇਜ਼ਿੰਗ 'ਚ, ਉਹਨਾਂ ਨੇ ਸੈਨੇਟ ਦੀਆਂ ਸੀਟਾਂ ਦੇ ਉੱਤੇ ਵੀ ਜਿਹੜਾ ਉਹ ਝੋਕਣਾ ਹੈਗਾ ਆ ਤਾਂ ਜੋ ਉੱਥੇ ਜਿਹੜੇ ਕੁਛ ਨਾ ਕੁਛ ਸੈਨੇਟ ਦੀ ਮੈਜੋਰਟੀ ਆ ਉਸ ਨੂੰ ਫਲਿੱਪ ਜਿਹੜਾ ਉਹ ਕੀਤਾ ਜਾ ਸਕੇ। ਸੋ ਇਕੱਲਾ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਹੀ ਨਹੀਂ, ਪ੍ਰੈਜ਼ੀਡੈਂਟ ਦਾ ਉੱਦਾਂ ਹੀ ਦਾਅ 'ਤੇ ਨਹੀਂ ਲੱਗਾ, ਸੈਨੇਟ ਦੇ ਹਾਊਸ ਦੇ ਵਿੱਚ ਕਿਸ ਦੀ ਮੈਜੋਰਟੀ ਆਉਣੀ ਆ ਉਹ ਵੀ ਇੱਕ ਦਾਅ ਦਾ ਜਿਹੜਾ ਕੇਂਦਰ ਆ ਉਹ ਬਣਿਆ ਪਿਆ ਹੈਗਾ ਆ। ਅਗਲੀ ਖਬਰ ਵੱਲ ਚੱਲੀਏ ਜਿਹੜੀ ਸਟਾਕ ਮਾਰਕੀਟ ਦੇ ਨਾਲ ਰਿਲੇਟਡ ਹੈ ਕਿਉਂਕਿ ਹੁਣ ਖਬਰਾਂ ਆ ਰਹੀਆਂ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਅੱਜ ਉਹਨਾਂ ਨੂੰ ਛੁੱਟੀ ਮਿਲ ਸਕਦੀ ਆ। ਸੋ ਹੋ ਸਕਦਾ ਉਹਨਾਂ ਦਾ ਜਿਹੜਾ ਕਰੋਨਾ ਵਾਇਰਸ ਆ ਉਹ ਮਾਈਲਡ ਹੀ ਹੋਵੇ, ਕੋਈ ਐਡਵਾਂਸ ਸਟੇਜ ਦੇ ਵਿੱਚ ਨਾ ਹੋਵੇ। ਸੋ ਉਹਨੂੰ ਦੇਖਦੇ ਹੋਏ ਅੱਜ ਜਿਹੜੀ ਸਟਾਕ ਮਾਰਕੀਟ ਆ ਉਹ 350 ਪੁਆਇੰਟ ਦੇ ਕਰੀਬ ਉੱਪਰ ਗਈ ਹੈਗੀ ਆ। ਇਸੇ ਤਰ੍ਹਾਂ ਜਿਹੜੀ ਦਵਾਈ ਦੇ ਨਾਲ ਜਿਹੜੇ ਹੈਗੇ ਆ ਉਹਨਾਂ ਨੂੰ ਟ੍ਰੀਟ ਕੀਤਾ ਜਾ ਰਿਹਾ ਰੀਜਨਰੋਨ ਦੇ ਨਾਲ, ਉਹਨਾਂ ਦੇ ਸਟਾਕ ਵੀ 6% ਦੇ ਕਰੀਬ ਉੱਪਰ ਗਏ ਹੈਗੇ ਆ। ਜੇ ਓਵਰਆਲ ਦੇਖਦੇ ਜਾਈਏ ਪਿਛਲੇ ਦਿਨਾਂ ਵਿੱਚ ਕਹਿੰਦੇ ਕਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਥੋੜੀ ਘਟਦੀ ਜਾ ਰਹੀ ਹੈ ਪੋਜ਼ਿਟਿਵ ਕੇਸਾਂ ਦੀ ਪਿਛਲੇ ਹਫ਼ਤੇ ਦੇ ਦੌਰਾਨ। ਸੋ ਇਹ ਵੀ ਇੱਕ ਤਰ੍ਹਾਂ ਨਾਲ ਗੁੱਡ ਖਬਰ ਆਈ ਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਆਲਰੇਡੀ ਆਉਂਦਿਆਂ ਨਹੀਂ ਅੱਜ ਇਹ ਪਤਾ ਨਹੀਂ ਹੁਣ ਹਸਪਤਾਲ ਤੋਂ ਜਾਂ ਬਾਹਰ ਨਿਕਲ ਕੇ ਉਹਨਾਂ ਨੇ ਟਵੀਟ ਕੀਤਾ ਹੈਗਾ ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਸਟਾਕ ਮਾਰਕੀਟ ਉੱਪਰ ਜਾ ਰਹੀ ਆ, ਵੋਟ ਕਰੋ, ਪ੍ਰੋ ਲਾਈਫ ਵੋਟ ਕਰੋ, ਮੈਸਿਵ ਰੈਗੂਲੇਸ਼ਨ ਕੱਟਸ ਲਈ ਵੋਟ ਕਰੋ ਤੇ ਇਸੇ ਤਰ੍ਹਾਂ ਲਾ ਐਂਡ ਆਰਡਰ ਦੇ ਲਈ ਜਿਹੜਾ ਆ ਵੋਟ ਕਰੋ। ਜੇ ਪਿਛਲੇ 7 ਦਿਨਾਂ ਦੀ ਐਵਰੇਜ ਦੱਸਦੀ ਜਾਈਏ 35,000 ਦੇ ਕਰੀਬ ਕਰੋਨਾ ਵਾਇਰਸ ਦੇ ਕੇਸ ਉੱਪਰ ਜਾ ਰਹੇ ਹੈਗੇ ਆ। ਪਿਛਲੇ ਹਫ਼ਤੇ ਉਹ 43,000 ਦੇ ਕਰੀਬ ਸੀ, ਇਹ ਜਿਹੜਾ ਜੌਨ ਹੌਪਕਿੰਸ ਯੂਨੀਵਰਸਿਟੀ ਦਾ ਡਾਟਾ ਹੈਗਾ ਉਹਦੇ ਮੁਤਾਬਕ। ਜੀ ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਅੱਜ ਸੁਪਰੀਮ ਕੋਰਟ ਨੇ ਕਿਮ ਡੇਵਿਸ ਜਿਹੜਾ ਸੇਮ ਸੈਕਸ ਮੈਰਿਜ ਕੇਸ ਆ ਉਸ ਦੀ ਸੁਣਵਾਈ ਲੈਣ ਤੋਂ ਉਹਨਾਂ ਨੇ ਇਨਕਾਰ ਕਰ ਦਿੱਤਾ ਹੈਗਾ। ਕੰਟਕੀ ਦੀ ਕਲਰਕ ਜਿਸ ਨੇ ਆਪਣੇ ਧਰਮ ਨੂੰ ਆਧਾਰ ਰੱਖ ਕੇ ਕਿਹਾ ਸੀਗਾ ਵੀ ਉਹ ਜਿਹੜੇ ਸੇਮ ਸੈਕਸ ਕਪਲ ਵਾਲੇ ਆ ਉਹਨਾਂ ਨੂੰ ਮੈਰਿਜ ਲਾਇਸੈਂਸ ਜਿਹੜੀ ਆ ਉਹ ਨਹੀਂ ਦਊਗੀ। 2 ਕੰਜ਼ਰਵੇਟਿਵ ਜਿਹੜੇ ਸੀਗੇ ਜਸਟਿਸ ਜਿਨ੍ਹਾਂ ਨੇ ਡਿਸੈਂਟ ਕੀਤਾ ਸੀ ਉਸ ਟਾਈਮ ਦੇ ਉੱਤੇ ਕੋਰਟ ਦੇ 2015 ਦੇ ਜਿਹੜੇ ਫੈਸਲੇ ਨੂੰ, ਪਰ ਕਹਿੰਦੇ ਵੀ ਇਸ ਵਾਰ ਇਸ ਕੇਸ ਨੂੰ ਰਿਜੈਕਟ ਕਰਨ ਦੇ ਲਈ ਯੂਨੈਨਿਮਸ ਡਿਸੀਜਨ ਜਿਹੜਾ ਉਹ ਦਿੱਤਾ ਗਿਆ ਸੀਗਾ ਵੀ ਅਸੀਂ ਇਸ ਕੇਸ ਦੀ ਹੁਣ ਬਾਰ-ਬਾਰ ਅਜਿਹੇ ਕੇਸਾਂ ਦੀ ਇੱਕ ਹਿਸਾਬ ਦੇ ਨਾਲ ਸੁਣਵਾਈ ਆ ਉਹ ਨਹੀਂ ਕਰਨਗੇ। ਸੋ ਲੱਗਦਾ ਵੀ ਕਿਮ ਡੇਵਿਸ ਜਿਹੜੀ ਕਿ ਉੱਥੇ ਰੋਮਨ ਕਾਊਂਟੀ ਦੀ ਜਿਹੜੀ ਸਾਬਕਾ ਉਸ ਟਾਈਮ ਦੇ ਉੱਤੇ ਕਲਰਕ ਸੀਗੀ ਉਸ ਨੂੰ ਜਿਹੜਾ ਰਿਲੀਜੀਅਸ ਆਪਣੀ ਕਨਵਿਕਸ਼ਨਸ ਦੇ ਕਰਕੇ ਉਸਨੇ ਜਿਹੜਾ ਮਨਾ ਕੀਤਾ ਸੀਗਾ ਵੀ ਹੋਰ ਉਤਲੀ ਅਦਾਲਤ ਦੇ ਵਿੱਚ ਉਸ ਨੂੰ ਬਹੁਤਾ ਕਹਿ ਲਓ ਵੀ ਸਮਰਥਨ ਜਿਹੜਾ ਉੱਥੋਂ ਜਿਹੜਾ ਉਹ ਨਹੀਂ ਪ੍ਰਾਪਤ
ਹੋ ਸਕੂਗਾ। ਇਸ ਮੌਕੇ ਅਮਰੀਕਾ ਦੇ ਵਿੱਚ ਫੈਡਰਲ ਤੌਰ ਦੇ ਉੱਤੇ ਜਿਹੜਾ ਸੇਮ ਸੈਕਸ ਮੈਰਿਜ ਜਿਹੜਾ ਆ ਉਹ ਓਕੇ ਹੈਗਾ ਆ, ਉਹ ਲਾਅ ਆਫ ਦਾ ਲੈਂਡ ਜਿਹੜਾ ਆ ਉਹ ਹੈਗਾ ਆ। ਸੋ ਆਪਣੇ ਇਸ ਤਰੀਕੇ ਦੇ ਆਧਾਰ ਦੇ ਉੱਤੇ ਜੇ ਕੋਈ ਸਰਕਾਰੀ ਜੌਬ ਕਰ ਰਿਹਾ ਆ ਉਹ ਆਈ ਥਿੰਕ ਉਹ ਕੰਸਟੀਟਿਊਸ਼ਨ ਸੰਵਿਧਾਨ ਦੇ ਮੁਤਾਬਕ ਉਸ ਚੀਜ਼ ਨੂੰ ਇਨਕਾਰ ਨਹੀਂ ਕਰ ਸਕਦਾ। ਹਾਂ, ਆਪਣੇ ਧਾਰਮਿਕ ਪੱਖ ਤੋਂ ਜਿਹੜਾ ਉਹ ਜ਼ਰੂਰ ਉਸ ਚੀਜ਼ ਨੂੰ ਕਹਿ ਸਕਦਾ ਹੈ, ਪਰ ਇਨ ਦੀ ਐਂਡ ਜਿਹੜੇ ਉਹ ਲਾਇਸੈਂਸ ਆ ਉਹ ਇਸ਼ੂ ਜਿਹੜੇ ਉਹ ਹੋ ਜਾਂਦੇ। ਹਾਂ, ਜੇ ਤੁਸੀਂ ਨਹੀਂ ਕਰੋਗੇ ਤੁਹਾਡੀ ਜਗ੍ਹਾ ਦੇ ਉੱਤੇ ਕੋਈ ਹੋਰ ਜਿਹੜਾ ਆ ਉਹ ਸੇਵਾ ਜਿਹੜੀ ਬਾਅਦ ਦੇ ਵਿੱਚ ਇੱਕ ਹਿਸਾਬ ਦੇ ਨਾਲ ਉਸ ਨੂੰ ਨਿਭਾਉਣੀ ਪੈਣੀ ਹੈਗੀ ਆ। ਜੀ, ਅਗਲੀ ਖਬਰ ਵੱਲ ਚੱਲੀਏ ਜਿਹੜੀ ਕਿ ਫਰਾਂਸ ਤੋਂ ਆ ਰਹੀ ਹੈ। ਪੈਰਿਸ ਆਲਰੇਡੀ ਮੈਕਸੀਮਮ ਵਾਇਰਸ ਅਲਰਟ ਦੇ ਉੱਤੇ ਹੈ। ਕੱਲ ਤੋਂ ਉਹ ਸਾਰੇ ਹੀ ਬਾਰ ਜਿਹੜੇ ਹੈਗੇ ਬਾਰਸ ਹੈਗੇ ਆ ਉਹ ਸ਼ਟ ਡਾਊਨ ਕਰਨ ਜਾ ਰਹੇ ਆ। ਰੈਸਟੋਰੈਂਟਸ ਓਪਨ ਰਹਿਣਗੇ। ਜਿਹੜੀਆਂ ਫ੍ਰੈਂਚ ਅਥਾਰਟੀਜ਼ ਆ ਉਹਨਾਂ ਨੇ ਇਹ ਕਿਹਾ ਆ ਵੀ ਪਿਛਲੇ ਦਿਨਾਂ ਦੇ ਵਿੱਚ ਕਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਬਹੁਤ ਵੱਧ ਹੋਈ ਆ। ਇਹਦਾ ਮੇਨ ਕਾਰਨ ਉੱਥੇ ਦੇ ਜਿਹੜੇ ਬਾਰ ਹੈਗੇ ਆ, ਜਿਹੜੇ ਬਾਰਸ ਦੇ ਵਿੱਚ ਲੋਕ ਜਾਂਦੇ ਹੈਗੇ ਆ ਉਹ ਕਿਸੇ ਤਰ੍ਹਾਂ ਦਾ ਵੀ ਸੋਸ਼ਲ ਡਿਸਟੈਂਸ ਨਹੀਂ ਰੱਖਦੇ। ਸੋ ਉਹਦੇ ਨਾਲ ਜਿਹੜਾ ਹੈ ਕਰੋਨਾ ਵਾਇਰਸ ਕੇਸਸ ਦੀ ਗਿਣਤੀ ਵੱਧ ਰਹੀ ਹੈਗੀ ਆ। ਸੋ ਇਸੇ ਤਰ੍ਹਾਂ ਉਹਨਾਂ ਨੇ ਇਨਡੋਰ ਸਪੋਰਟਸ ਫੈਸਿਲਿਟੀ, ਸਵਿਮਿੰਗ ਪੂਲ ਇਹ ਸਾਰੇ ਜਿਹੜੇ ਆ ਬੰਦ ਕਰ ਦਿੱਤੇ ਹੈਗੇ ਆ। ਸਿਨੇਮਾਜ਼, ਥੀਏਟਰਸ ਤੇ ਮਿਊਜ਼ੀਅਮਸ ਇਹ ਹੋ ਸਕਦਾ ਕਹਿੰਦੇ ਵੀ ਖੁੱਲ੍ਹੇ ਰਹਿਣ, ਪਰ ਉੱਥੇ ਵੀ ਬਹੁਤ ਹੀ ਸਖਤ ਸੈਨੀਟਰੀ ਰੂਲਸ ਜਿਹੜੇ ਆ ਲਾਏ ਗਏ ਹੈਗੇ ਆ। ਸੋ ਇਹ ਜਿਹੜੀ ਫਰਾਂਸ ਦੀ ਅਪਡੇਟ ਹੈਗੀ ਆ। ਇਸੇ ਤਰ੍ਹਾਂ ਯੂਰਪ ਦੇ ਵਿੱਚ, UK ਦੇ ਵਿੱਚ ਵੀ ਜਿਹੜੇ ਕੇਸਾਂ ਦੀ ਗਿਣਤੀ ਕਾਫੀ ਵਧੀ ਹੈਗੀ ਆ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਜਿਹੜਾ ਬੇਲ ਆਊਟ ਜਾਂ ਸਟਿਮੂਲਸ ਦੀ ਗੱਲ ਹੈਗੀ ਹੈ, ਜਿਹੜਾ ਦੂਜਾ ਪੈਕੇਜ ਆ ਜਾਂ ਬਿੱਲ ਆ ਉਸ ਨੂੰ ਲੈ ਕੇ ਅਜੇ ਵੀ ਚਰਚਾ ਜਿਹੜੀ ਵਿੱਚ ਵਿਚਾਲੇ ਹੀ ਜਿਹੜੀ ਚੱਲ ਰਹੀ ਹੈ। ਨੈਂਸੀ ਪਲੋਸੀ ਅਤੇ ਸਟੀਵਨ ਮਨੂਚਿਨ ਆਪਸ ਦੇ ਵਿੱਚ ਕਹਿੰਦੇ ਗੱਲਬਾਤ ਤਾਂ ਜਿਹੜੀ ਉਹ ਕਰ ਰਹੇ ਸੀਗੇ, ਪਰ ਅਜੇ ਬੇਸਿੱਟਾ ਬੇਨਤੀਜਾ ਹੀ ਜਿਹੜੀ ਉਹ ਨਿਕਲੀ ਹੈਗੀ ਆ। ਉੱਧਰ ਕਹਿੰਦੇ ਵੀ ਓਵਰਆਲ ਅਮਰੀਕਾ ਨੇ ਹੁਣ ਤੱਕ ਇਸ ਕਰੋਨਾ ਵਾਇਰਸ ਨੂੰ ਨਜਿੱਠਣ ਦੇ ਲਈ ਕਾਫੀ ਜ਼ਿਆਦਾ ਰਾਸ਼ੀ ਜਿਹੜੀ ਆ ਉਹ ਦਿੱਤੀ ਹੈਗੀ ਆ, ਉਹ ਵੰਡੀ ਹੈਗੀ ਆ। ਕਹਿੰਦੇ ਵੀ ਇਹ ਖਰਚਾ ਅਮਰੀਕਾ ਦੀ ਜਿਹੜੀ ਅਫਗਾਨਿਸਤਾਨ ਦੀ ਵਾਰ ਆ ਉਸ ਨਾਲੋਂ ਵੀ ਜ਼ਿਆਦਾ ਜਿਹੜਾ ਉਹ ਇਸ ਟਾਈਮ ਹੈਗਾ ਆ। ਨੋ ਡਾਊਟ ਇਸ ਦੇ ਵਿੱਚ ਬਹੁਤ ਸਾਰੇ ਲੋਕ 2 ਲੱਖ ਤੋਂ ਵੱਧ ਜਿਹੜੇ ਉਹ ਮਰ ਚੁੱਕੇ ਨੇ। ਕਈ ਬਿਜ਼ਨਸਿਸ ਸ਼ਟ ਡਾਊਨ ਹੋ ਗਏ ਨੇ। ਹੋਮ ਓਨਰਸ ਰੈਂਟਰਸ ਤੋਂ ਪਰੇਸ਼ਾਨ ਆ। ਰੈਂਟਰਸ ਜਿਹੜੇ ਆ ਉਹ ਕਹਿੰਦੇ ਵੀ ਸਾਡੇ ਕੋਲ ਬਿੱਲ ਬੱਤੀਆਂ ਦੇਣ ਜੋਗੇ ਡਾਲਰ ਨਹੀਂ ਹੈਗੇ। ਸੋ ਕਈ ਥਾਵਾਂ ਦੇ ਉੱਤੇ ਮਿਲੀਅਨਸ, ਬਿਲੀਅਨਸ, ਟ੍ਰਿਲੀਅਨਸ ਆਫ ਡਾਲਰ ਇਨਫੈਕਟ ਜਿਹੜੇ ਆ ਉਹ ਖਰਚੇ ਗਏ ਨੇ ਜੀ। ਇਹ ਦੂਜਾ ਹਰਜੋਤ ਸਿੰਘ ਜੀ ਪੈਕੇਜ ਜਾਂ ਦੂਜਾ ਜਿਹੜਾ ਬਿੱਲ ਉਹ ਪਾਸ ਹੋ ਜਾਂਦਾ ਆ। ਸੋ ਕੁੱਲ ਰਾਸ਼ੀ ਜਿਹੜੀ ਸਟਿਮੂਲਸ ਬਿੱਲਸ ਦੇ ਉੱਤੇ 4 ਟ੍ਰਿਲੀਅਨ ਤੋਂ ਉੱਤੇ ਜਿਹੜੀ ਆ ਉਹ ਬਣ ਜਾਣੀ ਆ, ਜਿਹੜੀ ਕਿ ਅਫਗਾਨਿਸਤਾਨ ਦੇ ਵਿੱਚ ਹੋਈ ਵਾਰ ਆ ਉਸ ਤੋਂ ਵੀ ਜਿਹੜੇ ਕਹਿੰਦੇ ਵੀ ਉਸ ਨੂੰ ਐਕਸੀਡ ਕਰ ਜਾਊਗੀ, ਉਸ ਤੋਂ ਉੱਤੇ ਜਿਹੜੀ ਉਹ ਲੰਘ ਜਾਊਗੀ। ਸੋ ਕਹਿੰਦੇ ਵੀ ਮਾਡਰਨ ਅਮਰੀਕਨ ਹਿਸਟਰੀ ਦੇ ਵਿੱਚ ਇਹ ਸਭ ਤੋਂ ਮਹਿੰਗੀ ਇਕਨੋਮਿਕ ਰਿਲੀਫ ਐਫਰਟ ਜਿਹੜੀ ਅਮਰੀਕਾ ਦੇ ਲਈ ਇਹ ਬਣੀ ਹੈਗੀ ਆ, ਜਿਸ ਦੇ ਵਿੱਚ ਗ੍ਰਾਂਟਸ, ਲੋਨਸ, ਟੈਕਸ ਬ੍ਰੇਕਸ ਜਿਹੜੇ ਆ ਉਹ ਦਿੱਤੇ ਗਏ ਆ, ਜਿਸ ਦੇ ਵਿੱਚ ਆਮ ਜਿਹੜੇ ਆ ਮਾਤੜ ਬੰਦੇ ਤੋਂ ਲੈ ਕੇ ਵੱਡੀਆਂ ਤੋਂ ਵੱਡੀਆਂ ਕਾਰਪੋਰੇਸ਼ਨਸ ਆ ਉਹਨਾਂ ਦੇ ਵਿੱਚ ਜਿਹੜੇ ਡਾਲਰਾਂ ਦੀ ਵੰਡ ਜਿਹੜੀ ਉਹ ਹੋਈ ਆ। 2.3 ਟ੍ਰਿਲੀਅਨ ਡਾਲਰ ਜਿਹੜਾ ਹਰਜੋਤ ਸਿੰਘ ਜੀ ਵੰਡਿਆ ਗਿਆ ਸੀ, ਉਸ ਦੇ ਵਿੱਚ ਅੱਧੇ ਤੋਂ ਜ਼ਿਆਦਾ ਉਹ ਬਿਜ਼ਨਸਿਸ ਨੂੰ ਗਏ ਸੀਗੇ। ਸੋ 1 ਟ੍ਰਿਲੀਅਨ ਤੋਂ ਵੀ ਜ਼ਿਆਦਾ ਜਿਹੜੇ ਆ ਉਹ ਬਿਜ਼ਨਸਿਸ ਤੱਕ ਜਿਹੜੇ ਉਹ ਗਏ ਸੀਗੇ। ਸੋ ਇਹ ਵੀ ਦੇਖਿਆ ਵੀ ਉਸ ਦੇ ਵਿੱਚੋਂ ਬਾਅਦ 'ਚ ਕਿੰਨੇ ਜਿਹੜੇ ਬਿਜ਼ਨਸ ਆ ਉਹ ਫੜੇ ਗਏ ਵੀ ਜਿਨ੍ਹਾਂ ਨੇ ਝੂਠ ਬੋਲਿਆ ਜਾਂ ਜਿਨ੍ਹਾਂ ਨੂੰ ਇਹ ਰਾਸ਼ੀ ਮਿਲੀ ਅਤੇ ਉਹਨਾਂ ਨੇ ਹੋਰ ਪਾਸੇ ਜਿਹੜੀ ਆ ਉਹ ਵਰਤਣੀ ਜਿਹੜੀ ਉੱਧਰ ਸ਼ੁਰੂ ਕੀਤੀ ਗਈ। ਅਤੇ ਹੁਣ ਆਪਾਂ ਦੇਖ ਰਹੇ ਹਾਂ ਵੀ ਕਿਸ ਤਰੀਕੇ ਦੇ ਨਾਲ ਜਿਹੜੀਆਂ ਏਅਰਲਾਈਨ ਇੰਡਸਟਰੀ ਜਿਨ੍ਹਾਂ ਨੂੰ ਬਿਲੀਅਨਸ ਆਫ ਡਾਲਰ ਦੇ ਵਿੱਚ ਟੈਕਸ ਬ੍ਰੇਕਸ ਦੇ ਨਾਲ ਜਿਹੜੀ ਆ ਉਹ ਫੰਡਿੰਗ ਜਿਹੜੀ ਉਹ ਮਿਲੀ ਵੀ ਤੁਸੀਂ ਕੰਮ ਆਪਣਾ ਜਿਹੜਾ ਉਹ ਚੱਲਦਾ ਰੱਖੋ, ਪਰ ਉਹ ਹੁਣ ਜਿਹੜੇ ਲੋਕਾਂ ਨੂੰ ਨੌਕਰੀ ਤੋਂ ਲਾਉਣ ਦੇ ਵੱਲ ਨੂੰ ਕਦਮ ਜਿਹੜੇ ਉਹ ਵਧਾ ਰਹੇ ਹੈਗੇ ਆ। ਸੋ ਇਸ ਜੀ ਇਹ ਸਾਰਾ ਕੁਛ ਜਿਹੜਾ ਚੱਲ ਰਿਹਾ ਆ, ਪਰ ਇਹ ਵੀ ਅਮਰੀਕਾ ਦੀ ਠੀਕ ਕਰਨ ਦੇ ਲਈ ਲੋਕਾਂ ਨੂੰ, ਬਿਜ਼ਨਸਿਸ ਨੂੰ ਜਿਹੜਾ ਆ ਆਰਥਿਕ ਸਹਾਰਾ ਜਿਹੜਾ ਉਹ ਦਿੱਤਾ ਜਾ ਰਿਹਾ ਹੈਗਾ ਆ। ਅਗਲੀ ਖਬਰ ਵਿੱਚ ਜਿਹੜੇ ਮੂਵੀ ਥੀਏਟਰਸ ਆ ਉਹ ਬਹੁਤ ਹੀ ਬੁਰੀ ਫਾਈਨੈਂਸ਼ੀਅਲ ਸਿਚੁਏਸ਼ਨ 'ਚ ਚੱਲ ਰਹੇ ਆ। ਪਿਛਲੇ 5-6 ਮਹੀਨਿਆਂ ਤੋਂ ਬੰਦ ਪਏ ਆ ਤੇ ਇਸੇ ਤਰ੍ਹਾਂ ਹੁਣ ਇਹ ਖਬਰ ਆ ਰਹੀ ਆ ਰੀਗਲ ਸਿਨੇਮਾਸ ਜਿਹੜੇ ਹੈਗੇ ਆ, ਸੈਕੰਡ ਲਾਰਜੈਸਟ US ਮੂਵੀ ਥੀਏਟਰ ਆ, ਚੇਨ ਆ, ਇਹ ਆਪਣੇ ਜਿਹੜੇ ਥੀਏਟਰ ਆ ਇਹ ਪਰਮਾਨੈਂਟਲੀ ਜਿਹੜਾ ਆ ਬੰਦ ਕਰਨ ਜਾ ਰਹੇ ਹੈਗੇ ਆ। ਇਹਨਾਂ ਨੇ ਪਿੱਛੇ ਜਿਹੇ ਥੋੜ੍ਹੇ ਜਿਹੇ ਖੋਲ੍ਹੇ ਸੀ
ਪਰ ਮੁੜ ਕੇ ਫੇਰ ਬੰਦ ਕਰਤੇ ਆ। ਸੋ ਇਸ ਤੋਂ ਬਾਅਦ ਕਹਿੰਦੇ ਵੀ AMC ਥੀਏਟਰਸ ਤੇ ਜਿਹੜੇ ਸਾਈਨ ਮਾਰਕ ਆ ਉਹਨਾਂ ਦੀ ਵੀ ਜਿਹੜੀ ਵਾਰੀ ਆ ਸਕਦੀ ਆ। ਜਿਹੜਾ ਸਾਈਨ ਵਰਲਡ ਆ ਇਹ ਰੀਗਲ ਦੀ ਪੇਰੈਂਟ ਕੰਪਨੀ ਹੈਗੀ ਆ। UK ਦੇ ਵਿੱਚ ਵੀ ਇਹਨਾਂ ਨੇ ਬਹੁਤ ਜ਼ਿਆਦਾ ਜਿਹੜੇ ਥੀਏਟਰਸ ਆ ਉਹਨਾਂ ਨੂੰ ਪਰਮਾਨੈਂਟਲੀ ਬੰਦ ਕਰ ਦਿੱਤਾ ਹੈ। ਹੁਣ ਦੇਖੋ ਇਹਨਾਂ ਥੀਏਟਰਸ ਦੇ ਉੱਤੇ ਕਿੰਨੇ ਲੋਕ ਜਿਹੜੇ ਆ ਕੰਮ ਕਰਦੇ ਸੀ, ਸੋ ਉਹਨਾਂ ਦੀਆਂ ਜੌਬਸ ਜਿਹੜੀਆਂ ਆ ਉਹ ਪਰਮਾਨੈਂਟ ਹੀ ਜਿਹੜੀਆਂ ਉਹਨਾਂ ਤੋਂ ਛੁੱਟੀ ਹੋ ਗਈ ਹੈਗੀ ਆ। ਜੀ ਬਿਲਕੁਲ। ਸੋ ਸਥਿਤੀ ਜਿਹੜੀ ਆ ਕੋਈ ਬਹੁਤੀ ਚੰਗੀ ਨਹੀਂ ਹੈਗੀ। ਥਾਂ ਥਾਂ ਦੇ ਉੱਤੇ ਆਪਾਂ ਨੂੰ ਅਜਿਹੇ ਹੀ ਸਿਚੁਏਸ਼ਨ ਜਿਹੜੀ ਮਿਲ ਰਹੀ ਆ। ਬਹੁਤ ਸਾਰੇ ਬਿਜ਼ਨਸਿਸ ਪੱਕੇ ਤੌਰ ਦੇ ਉੱਤੇ ਹੀ ਬੰਦ ਜਿਹੜੇ ਹੋ ਜਾਂਦੇ ਆ। ਸੋ ਮਿਲੀਅਨਸ ਆਫ ਜੌਬਸ ਤਾਂ ਪੱਕੀਆਂ ਹੀ ਜਿਹੜੀਆਂ ਹਰਜੋਤ ਸਿੰਘ ਜੀ ਲੂਜ਼ ਜਿਹੜੀਆਂ ਹੋ ਚੁੱਕੀਆਂ ਹੋਈਆਂ ਨੇ। ਕਈ ਤਾਂ ਟੈਂਪਰੇਰੀ ਫਰਲੋ ਹੁੰਦੀਆਂ ਸੀਗੀਆਂ, ਪਰ ਉਹ ਟੈਂਪਰੇਰੀ ਫਰਲੋਜ਼ ਵੀ ਕਿਤੇ ਨਾ ਕਿਤੇ ਹੁਣ ਪੱਕੇ ਤੌਰ ਦੇ ਉੱਤੇ ਜਿਹੜੀਆਂ ਉਹ ਬੰਦ ਹੋ ਗਈਆਂ ਨੇ। ਉਹ ਜੌਬਸ ਪੱਕੀਆਂ ਹੀ ਲਾਸ ਹੋ ਚੁੱਕੀਆਂ ਨੇ। ਸੋ ਕਾਫੀ ਜ਼ਿਆਦਾ ਸਥਿਤੀ ਆਉਣ ਵਾਲੇ ਹਾਲਾਤਾਂ ਦੇ ਵਿੱਚ ਜਿਹੜੀ ਉਹ ਮੰਦੀ ਆ ਉਹ ਆ ਸਕਦੀ ਆ। ਸੋ ਸਾਰਿਆਂ ਨੂੰ ਧਿਆਨ, ਸਾਰਿਆਂ ਨੂੰ ਆਰਥਿਕ ਪੱਖ ਤੋਂ ਜਿਹੜੇ ਆ ਉਹ ਸੋਚ ਸਮਝ ਕੇ ਅਤੇ ਸਹੀ ਫੈਸਲੇ ਲੈਣ ਦੇ ਲਈ ਗੁਜ਼ਾਰਿਸ਼ ਜਿਹੜੀ ਉਹ ਆਪਾਂ ਜ਼ਰੂਰ ਕਰਨਾ ਚਾਹੁੰਦੇ ਹਾਂ। ਅਤੇ ਸਥਿਤੀ ਨੂੰ ਜਿਹੜਾ ਉਹ ਭਾਂਪਣਾ ਜਿਹੜਾ ਉਹ ਸਾਰਿਆਂ ਨੂੰ ਜਿਹੜਾ ਉਹ ਚਾਹੀਦਾ ਆ ਵੀ ਯੂ ਨੈਵਰ ਨੋ ਸਿਚੁਏਸ਼ਨ ਕਿਸ ਪਾਸੇ ਵੱਲ ਨੂੰ ਜਿਹੜੀ ਉਹ ਵੱਧ ਸਕਦੀ। ਆਪਾਂ ਦੇਖਿਆ ਵੀ ਹੁਣ ਇਹ ਜਿਹੜਾ ਵਾਇਰਸ ਆ ਇਹ ਨਾ ਕਿਸੇ ਕੰਧ ਨਾਲ ਰੁਕਦਾ ਹੈ, ਨਾ ਕਿਸੇ ਨਾਲ ਅਜੇ ਕਿੰਨੀ ਹੈ ਜਿਹੜੀ ਟੈਸਟਿੰਗ ਹੋਣ ਦੇ ਬਾਵਜੂਦ ਵੀ ਰਾਸ਼ਟਰਪਤੀ ਟਰੰਪ ਤੱਕ ਜਿਹੜਾ ਉਹ ਪਹੁੰਚਿਆ, ਉਹਨਾਂ ਦੇ ਇਨਰ ਸਰਕਲ ਦੇ ਵਿੱਚ ਜਿਹੜਾ ਉਹ ਫੈਲਿਆ। ਸੋ ਇਸ ਦਾ ਅਸਰ ਲੰਮੇ ਸਮੇਂ ਤੱਕ ਜਿਹੜਾ ਉਹ ਰਹਿਣਾ ਆ। ਜਿੰਨੇ ਵੀ ਮਾਹਰ ਆ ਉਹੀ ਕਹਿ ਰਹੇ ਆ ਵੀ ਜੇ ਵੈਕਸੀਨ ਆ ਵੀ ਜਾਂਦੀ ਆ ਉਹਦੇ ਨਾਲ ਇਹ ਨਹੀਂ ਆ ਵੀ 100% ਸਭ ਕੁਛ ਉਸੇ ਟਾਈਮ ਜਿਹੜਾ ਉਹ ਨੋਰਮਲ 'ਤੇ ਆ ਜਾਣਾ। ਉਸ ਨੂੰ ਐਡਮਿਨਿਸਟਰ ਕਰਨ ਦੇ ਲਈ ਉਸ ਨੂੰ ਉਸ ਦੇ ਲੌਜਿਸਟਿਕਸ ਕਿੱਦਾਂ ਲਾਉਣੀ ਆ, ਕਿਹਨੂੰ ਪਹਿਲੋਂ ਮਿਲਣੀ ਚਾਹੀਦੀ ਵੀ ਬੱਚਿਆਂ ਨੂੰ ਜਾਂ ਜੇ ਫਰੰਟ ਲਾਈਨ 'ਤੇ ਆ ਉਹਨਾਂ ਨੂੰ, ਕੁੜੀਆਂ ਨੂੰ, ਬੁੜੀਆਂ ਨੂੰ, ਬੰਦਿਆਂ ਨੂੰ ਕਿਹਨੂੰ ਜਿਹੜਾ ਪਹਿਲੋਂ ਮਿਲਣੀ ਆ, ਉਸ ਦੇ ਆਧਾਰ ਦੇ ਉੱਤੇ ਜਿਹੜਾ ਆ ਉਹ ਦੇਖਿਆ ਜਾਊਗਾ। ਸੋ ਸਥਿਤੀ ਜਿਹੜੀ ਕਾਫੀ ਚੇਂਜ ਐਵਰੀ ਡੇ ਜਿਹੜੀ ਇਸ ਦੇ ਵਿੱਚ ਹੋ ਰਹੀ ਹੈਗੀ ਆ। ਜੀ ਬਿਲਕੁਲ। ਜੇ ਇਕੋਨਮੀ ਦੀ ਗੱਲ ਕਰਦੇ ਜਾਈਏ, ਸੈਨ ਫਰਾਂਸਿਸਕੋ ਜਿਹੜਾ ਸ਼ਹਿਰ ਆ ਉਹਨੂੰ ਬਹੁਤ ਬੁਰੀ ਤਰ੍ਹਾਂ ਇਹ 'ਤੇ ਅਸਰ ਹੋਇਆ। ਵੱਡੀ ਗਿਣਤੀ ਦੇ ਵਿੱਚ ਜਿਹੜੇ ਰੈਸਟੋਰੈਂਟ ਆ ਉਹ ਪਰਮਾਨੈਂਟਲੀ ਹੀ ਬੰਦ ਹੋ ਗਏ ਆ। ਇੱਕ ਹਰਿੰਗਟਨ ਬਾਰ ਐਂਡ ਗ੍ਰਿਲ ਨਾਮ ਦਾ ਰੈਸਟੋਰੈਂਟ 85 ਸਾਲ ਤੋਂ ਚੱਲ ਰਿਹਾ ਸੀ, ਪਰਮਾਨੈਂਟਲੀ ਉਹਨਾਂ ਨੇ ਬੰਦ ਕਰਤਾ। 3rd ਜਨਰੇਸ਼ਨ ਜਿਹੜੀ ਆ ਉਹਨੂੰ ਚਲਾ ਰਹੀ ਸੀ। ਇੰਨਾ ਬੁਰਾ ਹਾਲ ਆ ਸੈਨ ਫਰਾਂਸਿਸਕੋ ਦਾ, ਕਿਸੇ ਟਾਈਮ ਦੇ ਉੱਤੇ ਨੰਬਰ 1 ਸ਼ਹਿਰ ਰਹਿਣ ਲਈ ਗਿਣਿਆ ਜਾਂਦਾ, ਜਿਹੜਾ ਖਾਸ ਕਰਕੇ ਟੈਕ ਵਰਲਡ ਦੇ ਹਿਸਾਬ ਦੇ ਨਾਲ। ਹੁਣ ਉਹ 12ਵੇਂ ਨੰਬਰ 'ਤੇ ਆ ਗਿਆ। ਇਸ ਟਾਈਮ 12 ਤੋਂ 13% ਅਪਾਰਟਮੈਂਟ ਜਿਹੜੀਆਂ ਆ ਉੱਥੇ ਖਾਲੀ ਪਈਆਂ ਆ। ਲੋਕ ਆਪਣਾ ਸਮਾਨ ਚੱਕ ਕੇ ਜਿਹੜੇ ਲੈਂਡਲੋਰਡਸ ਆ ਉਹਨਾਂ ਨੂੰ ਬਿਨਾਂ ਦੱਸੇ ਤੋਂ ਹੀ ਭੱਜ ਗਏ ਹੈਗੇ ਆ। ਇੱਦਾਂ ਦੀ ਜਿਹੜੀ ਸਿਚੁਏਸ਼ਨ ਆ ਉਹ ਸੈਨ ਫਰਾਂਸਿਸਕੋ ਤੋਂ ਆ ਰਹੀ ਹੈਗੀ ਆ। ਕਹਿੰਦੇ ਵੀ ਸੈਨ ਫਰਾਂਸਿਸਕੋ ਨੂੰ ਰਿਵਾਈਵ ਕਰਨਾ ਬੜਾ ਔਖਾ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਜਿਹੜੇ ਰੈਸਟੋਰੈਂਟਸ ਵਗੈਰਾ ਆ, ਕਿਉਂਕਿ ਇਹ ਟੂਰਿਸਟ ਪਲੇਸ ਸੀ, ਪਰ ਬਾਅਦ ਦੇ ਵਿੱਚ IT ਇੰਡਸਟਰੀ ਨੇ ਇਹਨੂੰ ਪੂਰੀ ਤਰ੍ਹਾਂ ਆਪਣੇ ਅੰਡਰ ਲੈ ਲਿਆ। ਅਤੇ ਜਿਹੜਾ $3800 ਨੂੰ ਇੱਕ ਟਾਈਮ ਦੇ ਉੱਥੇ 2 ਬੈਡਰੂਮ ਅਪਾਰਟਮੈਂਟ ਦਾ ਰੈਂਟ ਹੁੰਦਾ ਸੀ, ਅਤੇ ਘਰਾਂ ਦੀ ਕੀਮਤ ਤਾਂ 1.5 ਮਿਲੀਅਨ ਜਿੱਦਾਂ ਮਿਨੀਮਮ ਸੀ, 1.5 ਮਿਲੀਅਨ ਤੋਂ ਅੱਪ ਹੀ ਜਾਂਦੀ ਸੀ। ਸੋ ਹੁਣ ਬਹੁਤ ਸਾਰੇ ਜਿਹੜੇ ਰੈਸਟੋਰੈਂਟ ਬੰਦ ਹੋ ਗਏ ਆ, ਉਹਨਾਂ ਦੇ ਕੋਈ ਖੁੱਲ੍ਹਣ ਦੇ ਚਾਂਸ ਨਹੀਂ ਹੈਗੇ, ਵੀ ਖੁੱਲੂਗੇ ਵੀ ਨਹੀਂ ਖੁੱਲੂਗੇ। ਇਸੇ ਤਰ੍ਹਾਂ ਹਾਈ ਰਾਈਜ਼ ਅਪਾਰਟਮੈਂਟ ਬਿਲਡਿੰਗ ਦੇ ਜਿਹੜੇ ਬਿਲਡਰ ਸੀਗੇ ਉਹ ਵੀ ਹੁਣ ਇੱਕ ਤਰ੍ਹਾਂ ਨਾਲ ਉੱਥੇ ਸਟਾਪ ਕਰੀ ਬੈਠੇ ਆ ਵੀ ਇਹ ਕਰੋਨਾ ਵਾਇਰਸ ਤੋਂ ਬਾਅਦ ਲੋਕ ਜਿਹੜੇ ਆ ਉਹ ਵੱਡੀਆਂ ਬਿਲਡਿੰਗਾਂ 'ਚ ਰਹਿਣਾ ਪਸੰਦ ਕਰਨਗੇ ਜਾਂ ਨਾ। ਇਹ ਜਿਹੜੀ ਚੀਜ਼ ਆ ਇਹ ਸੈਨ ਫਰਾਂਸਿਸਕੋ ਨੂੰ ਫਾਈਨੈਂਸ਼ੀਅਲੀ ਬਹੁਤ ਜ਼ਿਆਦਾ ਹਿੱਟ ਕਰੂਗੀ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਓਬਾਮਾ ਕੇਅਰ ਦਾ ਮਸਲਾ ਜਿਹੜਾ ਇੱਕ ਵਾਰੀ ਫਿਰ ਅਦਾਲਤ ਦੇ ਵਿੱਚ ਜਿਹੜਾ ਉਹ ਜਾ ਰਿਹਾ ਹੈਗਾ ਆ। ਸੋ ਇਲੈਕਸ਼ਨ ਵੀ ਆ, ਓਬਾਮਾ ਕੇਅਰ ਦਾ ਮਸਲਾ ਆ ਉਹ ਵੀ ਉੱਥੇ ਆ। ਉੱਦਾਂ ਜੇ ਦੱਸਦੇ ਜਾਈਏ ਵੀ ਰੀਨਿਊਅਲਸ ਜਿਹੜੇ ਓਬਾਮਾ ਕੇਅਰ ਦੇ ਉਹ ਸ਼ੁਰੂ ਜਿਹੜੇ ਉਹ ਹੋ ਰਹੇ ਹੈਗੇ ਨੇ। ਸੋ ਉਹ ਵੀ ਸਾਰੇ ਜਾਣੇ ਜਿਨ੍ਹਾਂ ਨੇ ਲਈ ਹੋਈ ਆ ਅਫੋਰਡੇਬਲ ਜਿਹੜੀ ਇਹ ਹੈਲਥ ਕੇਅਰ, ਜਿਸ ਨੂੰ ਓਬਾਮਾ ਕੇਅਰ ਦੇ ਨਾਲ ਵੀ ਕਈ ਥਾਵਾਂ ਦੇ ਉੱਤੇ ਜਾਣਿਆ ਜਾਂਦਾ ਆ, ਵੀ ਉਹ ਆਪਣਾ ਜਿਹੜਾ ਰੀਨਿਊ ਆ ਉਸ ਨੂੰ ਜਿਹੜਾ ਉਹ ਕਰਨ, ਸਮੇਂ ਸਿਰ ਜਿਹੜਾ ਉਹ ਕਰਨ। ਸੋ ਆਉਂਦੇ ਕਹਿੰਦੇ ਵੀ ਨਵੀਂ ਟਰਮ ਮੰਡੇ ਤੋਂ ਜਿਹੜੀ ਹੈ ਸੁਪਰੀਮ ਕੋਰਟ ਦੀ ਅੱਜ ਤੋਂ ਜਿਹੜੀ ਉਹ ਸ਼ੁਰੂ ਹੋ ਰਹੀ ਆ। ਸੋ ਹੋ ਸਕਦਾ ਵੀ ਨਵੰਬਰ 3 ਦੀਆਂ ਇਲੈਕਸ਼ਨ ਤੋਂ ਪਹਿਲਾਂ ਜਿਹੜੇ ਰਿਪਬਲਿਕਨਸ ਆ ਉਹ ਟਰਾਈ ਕਰਨਗੇ ਵੀ ਜਿਹੜੀ ਓਬਾਮਾ ਕੇਅਰ ਦੇ ਉੱਤੇ ਕਿਸੇ ਨਾ ਕਿਸੇ ਤਰੀਕੇ ਦਾ ਜਿਹੜਾ ਫੈਸਲਾ ਆ ਉਹ ਆ ਜਾਵੇ। ਸੋ
ਇਹ ਦੇਖਦੇ ਹਾਂ ਕੀ ਬਣਦਾ। ਉੱਦਾਂ ਰਾਸ਼ਟਰਪਤੀ ਟਰੰਪ ਨੇ ਬੀਤੇ ਦਿਨਾਂ 'ਚ ਇੱਕ ਐਗਜ਼ੀਕਿਊਟਿਵ ਆਰਡਰ ਕਿਹਾ ਸੀਗਾ ਵੀ ਜੋ ਵੀ ਹੋਵੇ ਵੀ ਤੁਹਾਡੀ ਜਿਹੜੀ ਪ੍ਰੀ ਐਗਜ਼ਿਸਟਿੰਗ ਕੰਡੀਸ਼ਨਸ ਆ ਉਸ ਨੂੰ ਜਿਹੜਾ ਆ ਉਹ ਰੱਖਿਆ ਜਾਊਗਾ। ਟਰਾਈ ਇਹਨਾਂ ਨੇ ਬਹੁਤ ਕੀਤੀ ਆ, ਜਿਸ ਟਾਈਮ ਦੇ ਉੱਤੇ ਹਾਊਸ ਅਤੇ ਸੈਨੇਟ ਦੇ ਵਿੱਚ ਮੈਜੋਰਟੀ ਹੋਣ ਦੇ ਬਾਵਜੂਦ ਵੀ ਉਸ ਟਾਈਮ ਦੇ ਉੱਤੇ ਓਬਾਮਾ ਕੇਅਰ ਨੂੰ ਰਿਪੀਲ ਅਤੇ ਰਿਪਲੇਸ ਜਿਹੜਾ ਉਹ ਨਹੀਂ ਕਰ ਸਕੇ। ਇਹ ਰਿਪੀਲ ਦੇ ਦੁਆਲੇ ਤਾਂ ਹੈਗਾ, ਪਰ ਜਿਹੜੀ ਰਿਪਲੇਸਮੈਂਟ ਲੈ ਕੇ ਆਉਣੀ ਉਸ 'ਤੇ ਬੜੇ ਕਹਿੰਦੇ ਨਹੀਂ ਆ, ਉੱਤੋਂ ਮੋਟੀਆਂ ਗੱਲਾਂ ਜਿਹੜੀਆਂ ਜ਼ਰੂਰ ਕਰੀ ਜਾਂਦੇ ਨੇ ਵੀ ਇਹਦੇ ਵਿੱਚ ਆਹ ਚੀਜ਼ ਹੋਊਗੀ, ਇਹਦੇ ਵਿੱਚ ਮੋਰ ਹੋਊਗਾ, ਤੁਹਾਨੂੰ ਆਪਣਾ ਫੇਵਰੇਟ ਜਿਹੜਾ ਆ ਇੰਸ਼ੋਰੈਂਸ ਰੱਖਣ ਦਾ ਮੌਕਾ ਹੋਊਗਾ, ਪਰ ਫੁੱਲ ਡੀਟੇਲਡ ਪਲਾਨ ਜਿਹੜਾ ਅਜੇ ਤੱਕ ਜਿਹੜਾ ਉਹ ਪੇਸ਼ ਨਹੀਂ ਕਰ ਰਹੇ। ਜਿਹੜੇ ਇਹਨਾਂ ਦੇ ਪੁਰਾਣੇ ਜਿਹੜੇ ਉਹ ਪਲਾਨ ਸੀਗੇ ਉਹ ਕਿਤੇ ਨਾ ਕਿਤੇ ਉਹਨਾਂ ਦੇ ਸਾਥੀਆਂ ਦੇ ਵਿੱਚ ਤਾਂ ਬਾਕੀ ਜਿਹੜੇ ਇਹਨਾਂ ਦੇ ਵਿਰੋਧੀ ਖੇਮੇ ਵਾਲੇ ਉਹਨਾਂ ਦੇ ਜਿਹੜੇ ਸੈਨੇਟਰਸ ਜਾਂ ਹਾਊਸ ਰਿਪਰੈਜ਼ੈਂਟੇਟਿਵ ਆ ਉਹਨਾਂ ਨੂੰ ਬਹੁਤ ਜਿਹੜੇ ਉਹ ਰਾਸ ਨਹੀਂ ਸੀ ਆ ਰਹੇ। ਸੋ ਲੋਕਾਂ ਦੇ ਵੀ ਕਿਤੇ ਨਾ ਕਿਤੇ ਸੀਗਾ ਵੀ ਕਿਤੇ ਸਾਡੀ ਇਹ ਜਿਹੜੀ ਹੁਣ ਚੱਲ ਰਹੀ ਇੰਸ਼ੋਰੈਂਸ ਆ ਉਹ ਵੀ ਕਿਤੇ ਸਾਰਾ ਕੁਛ ਬੰਦ ਨਾ ਹੋ ਜਾਵੇ। ਸੋ ਸ਼ਸ਼ੋਪਨ ਜਿਹੜਾ ਇਸ ਨੂੰ ਲੈ ਕੇ ਪੂਰਾ ਬਣਿਆ ਪਿਆ ਆ, ਪਰ ਟਰਾਈ ਉਹਨਾਂ ਦੀ ਹੈਗੀ ਆ ਵੀ ਇਸ ਸੁਪਰੀਮ ਕੋਰਟ ਦੀ ਨਵੀਂ ਇਸ ਟਰਮ ਦੇ ਵਿੱਚ ਇਸ ਕੇਸ ਦੀ ਓਬਾਮਾ ਕੇਅਰ ਦੀ ਜਿਹੜੀ ਸੁਣਵਾਈ ਆ ਉਹ ਹੋ ਸਕੇ। ਜੀ ਸੋ ਬਿਲਕੁਲ ਇੱਕ ਵਾਰੀ ਫਿਰ ਸਰੋਤਿਆਂ ਨੂੰ ਦੱਸਦੇ ਆਈਏ, USA ਦੇ ਵਿੱਚ ਨਵੰਬਰ ਮਹੀਨੇ 'ਚ ਇਲੈਕਸ਼ਨ ਹੋਣ ਜਾ ਰਹੀਆਂ। ਬਹੁਤ ਹੀ ਇੰਪੋਰਟੈਂਟ ਇਲੈਕਸ਼ਨ ਆ, ਇਕੱਲੀ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਨਹੀਂ ਹੈਗੀ। ਬਹੁਤ ਸਾਰੇ ਸੈਨੇਟਰਸ, ਕਾਂਗਰਸਮੈਨ, ਤੁਹਾਡੇ ਲੋਕਲ ਲੈਵਲ 'ਤੇ ਮੇਅਰ, ਸਿਟੀ ਕੌਂਸਲ, ਸ਼ੈਰਿਫਸ, ਸਕੂਲ ਬੋਰਡਸ, ਵੱਖ-ਵੱਖ ਮੁੱਦਿਆਂ ਦੇ ਉੱਤੇ ਇਲੈਕਸ਼ਨਸ ਹੋਣੀਆਂ ਆ। ਅਤੇ ਸਭ ਤੋਂ ਇੰਪੋਰਟੈਂਟ ਹੁੰਦੀਆਂ ਹੈਗੀਆਂ ਪ੍ਰੋਪੋਜੀਸ਼ਨਸ। ਪ੍ਰੋਪੋਜੀਸ਼ਨਸ ਇਹ ਇੱਕ ਇੱਦਾਂ ਦੀ ਚੀਜ਼ ਆ ਜਿਹਦੇ ਵਿੱਚ ਜਿਹੜੇ ਪੋਲੀਟੀਸ਼ੀਅਨ ਆ ਉਹਨੂੰ ਇੱਦਾਂ ਦੇ ਤਰੀਕੇ ਨਾਲ ਲਿਖਦੇ ਆ ਵੀ ਤੁਹਾਨੂੰ ਸਮਝ ਹੀ ਨਾ ਆਵੇ, ਗੋਲ ਮੋਲ ਗੱਲ ਕਰਕੇ ਮੁੜ ਕੇ ਹੀ ਪਤਾ ਲੱਗਦਾ ਜਦੋਂ ਤੁਹਾਡਾ ਟੈਕਸ ਇੰਨਾ ਵੱਧ ਗਿਆ ਆ। ਅਤੇ ਪ੍ਰੋਪੋਜੀਸ਼ਨਸ ਕੈਲੀਫੋਰਨੀਆ ਦੇ ਵਿੱਚ ਵੀ ਬਹੁਤ ਹੈਗੀਆਂ। ਆਪਾਂ ਕੈਲੀਫੋਰਨੀਆ ਦੀਆਂ ਪ੍ਰੋਪੋਜੀਸ਼ਨ ਦੀ ਕੱਲ੍ਹ ਤੋਂ ਜਿੱਦਾਂ ਕੋਸ਼ਿਸ਼ ਕਰਾਂਗੇ ਹਰ ਰੋਜ਼ ਆਪਾਂ ਇੱਕ ਪ੍ਰੋਪੋਜੀਸ਼ਨ ਦੇ ਬਾਰੇ ਡਿਸਕਸ ਕਰੀਏ, ਉਹਦੇ ਪ੍ਰੋ ਕੀ ਆ, ਉਹਦੇ ਕੌਨ ਕੀ ਆ, ਉਹਦੇ ਤੁਹਾਨੂੰ ਹੱਕ 'ਚ ਵੋਟ ਪਾਉਣ ਲਈ ਕਿਹੜੇ ਪੁਆਇੰਟ ਆ, ਉਹਦੇ ਵਿਰੋਧ ਵਾਲੇ ਕਿਹੜੇ ਪੁਆਇੰਟ ਆ, ਉਹ ਜ਼ਰੂਰ ਅਸੀਂ ਰਾਜਕਨਵੀਰ ਸਿੰਘ ਜੀ ਕੋਸ਼ਿਸ਼ ਕਰਾਂਗੇ ਕੱਲ੍ਹ ਤੋਂ ਹਰ ਰੋਜ਼ ਇੱਕ ਪ੍ਰੋਪੋਜੀਸ਼ਨ ਬਾਰੇ ਜਿਹੜੀ ਆ ਗੱਲਬਾਤ ਕਰੀਏ। ਜੀ ਬਿਲਕੁਲ। ਅਤੇ ਸੈਂਸਸ ਦੇ ਬਾਰੇ ਦੱਸਦੇ ਜਾਈਏ, ਕੱਲ੍ਹ ਬੀਤੇ ਵੀਕਐਂਡ ਦੇ ਉੱਤੇ ਸੈਂਸਸ ਬਿਊਰੋ ਨੇ ਕਿਹਾ ਸੀਗਾ ਵੀ ਕਾਊਂਟ ਜਿਹੜਾ ਹੈ ਅਕਤੂਬਰ ਦੇ ਅਖੀਰ ਤੱਕ ਜਿਹੜਾ ਉਹ ਚੱਲੇਗਾ। ਸੋ ਜਿਹੜੇ ਵਿਲਬਰ ਰੌਸ ਨੇ ਕਿਹਾ ਸੀਗਾ ਵੀ ਅੱਜ ਤੱਕ 5 ਤਰੀਕ ਤੱਕ ਜਿਹੜਾ ਚੱਲਣਾ ਸੀ, ਆਈ ਥਿੰਕ ਉਹ ਉਹਨਾਂ ਦੀ ਗੱਲ ਵਿੱਚ ਜਿਹੜੀ ਰਹਿ ਗਈ, ਕਿਉਂਕਿ ਅਦਾਲਤ ਨੇ ਆਲਰੇਡੀ ਇਹ ਫੈਸਲਾ ਸੁਣਾਇਆ ਸੀਗਾ ਵੀ ਇਸ ਨੂੰ ਆਪਾਂ ਜਿਹੜਾ ਆ 31 ਅਕਤੂਬਰ ਤੱਕ ਲੈ ਕੇ ਜਾਣਾ ਹੈਗਾ ਆ। ਪਰ ਹੁਣ ਜਿਹੜਾ ਸੈਂਸਸ ਬਿਊਰੋ ਆ ਉਹ ਖੁਦ ਵੀ ਜਿਹੜਾ ਇਹ ਕਹਿੰਦਾ ਹੈ ਵੀ ਅਕਤੂਬਰ 31 ਤੱਕ ਜਿਹੜਾ ਉਹ ਹੋਊਗਾ। ਸੋ ਕਾਫੀ ਜਿਹੜਾ ਬੈਕ ਐਂਡ ਫੋਰਥ ਜਿਹੜਾ ਫੈਡਰਲ ਜੱਜ ਨੇ ਫੈਸਲਾ ਸੁਣਾਇਆ ਸੀ ਕੈਲੀਫੋਰਨੀਆ 'ਚ, ਉਹਨਾਂ ਦੇ ਨਾਲ ਜਿਹੜਾ ਉਹ ਹੁੰਦਾ ਆ ਰਿਹਾ ਸੀਗਾ। ਸੋ ਹਾਲ ਦੀ ਘੜੀ ਇਹ ਜਿਹੜਾ ਇਸ ਦਾ ਸਟੇਟਸ ਹੈਗਾ ਆ ਵੀ 31 ਤਰੀਕ ਤੱਕ ਜਿਹੜਾ ਉਹ ਚੱਲੇਗਾ, ਅਨਲੈਸ ਇਨ ਬਿਟਵੀਨ ਇੱਕ ਅੱਧਾ ਹੋਰ ਕੋਈ ਅਦਾਲਤੀ ਫੈਸਲਾ ਜਿਹੜਾ ਇਸ ਦੇ ਦਰਮਿਆਨ ਜਿਹੜਾ ਉਹ ਆ ਜਾਂਦਾ ਆ। ਸੋ ਜਿਨ੍ਹਾਂ ਨੇ ਅਜੇ ਤੱਕ ਵੀ ਮਰਦਮਸ਼ੁਮਾਰੀ ਜਾਂ ਸੈਂਸਸ ਨਹੀਂ ਭਰਿਆ, ਉਹ ਕਿਰਪਾ ਕਰਕੇ ਰਹਿੰਦੇ ਸਮੇਂ ਦੇ ਵਿੱਚ ਜਿਹੜਾ ਉਸ ਨੂੰ ਜ਼ਰੂਰ ਭਰੋ। ਆਪਣਾ ਕਲੀਅਰਲੀ ਜਿਹੜਾ ਉਹ ਤੁਸੀਂ ਲਿਖਣਾ ਆ, ਉਸ ਦੇ ਵਿੱਚ ਜਿਹੜਾ ਰੇਸ ਐਥਨੀਸਿਟੀ ਵਾਲੇ ਖਾਨੇ ਦੇ ਵਿੱਚ ਤੁਸੀਂ ਆਪਣਾ ਸਿੱਖ ਜਿਹੜਾ ਉਹ ਭਰਨਾ ਹੈਗਾ ਆ, ਉਹ ਵੀ ਜਿਹੜਾ ਤੁਸੀਂ ਧਿਆਨ ਰੱਖਣਾ ਹੈ। ਵੱਧ ਤੋਂ ਵੱਧ ਆਪਾਂ ਕਾਊਂਟ ਜਿਹੜਾ ਉਹ ਹੋਈਏ ਅਤੇ ਇਸ ਨੂੰ ਜਿਹੜਾ ਕੋਈ ਰਹਿ ਨਾ ਜਾਵੇ। ਅਤੇ ਹਰਜੋਤ ਸਿੰਘ ਜੀ, ਅੱਜ ਤੋਂ ਜਿਹੜੇ ਬਹੁਤ ਸਾਰੇ ਲੋਕਾਂ ਨੂੰ ਵੋਟਿੰਗ ਮਟੀਰੀਅਲ ਅਤੇ ਜਿਹੜੀ ਵੋਟਰ ਇਨਫੋਰਮੇਸ਼ਨ ਆ ਅਤੇ ਤੁਹਾਨੂੰ ਬੈਲਟਸ ਜਿਹੜੇ ਆ ਉਹ ਘਰਾਂ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਉਹ ਮਿਲਣੇ ਜਿਹੜੇ ਉਹ ਸ਼ੁਰੂ ਹੋ ਜਾਣਗੇ। ਸੋ ਜਿਨ੍ਹਾਂ ਨੇ ਅਰਲੀ ਵੋਟ ਕਰਨੀ ਆ ਵੀ ਤਾਂ ਜੋ ਤੁਹਾਡੇ ਕਾਊਂਟ ਵੋਟ ਜਿਹੜਾ ਤੁਹਾਡੀ ਕਾਊਂਟ ਹੋਵੇ, ਉਸ ਨੂੰ ਜਿਹੜਾ ਉਸ ਸਮੇਂ ਸਿਰ ਭਰ ਕੇ ਸਹੀ ਤਰੀਕੇ ਦੇ ਨਾਲ ਉਸ ਨੂੰ ਲਿਫਾਫਾ ਬੰਦ ਕਰਕੇ ਜਿਹੜਾ ਜਿਸ ਦੇ ਵਿੱਚ ਉਹ ਆਇਆ ਆ, ਆਪਣੇ ਸਾਈਨ ਜਿਹੜੇ ਤੁਸੀਂ DMV ਵਾਲੇ ਦੇ ਉੱਤੇ ਕੀਤੇ ਆ ਅਤੇ ਉਸ ਦੇ ਨਾਲ ਮੈਚ ਕਰਕੇ ਉਹ ਜਿਹੜੇ ਸਾਈਨ ਕਰਕੇ ਜਿਹੜਾ ਉਹ ਤੁਸੀਂ ਵਾਪਸ ਜਿਹੜਾ ਉਹ ਘੱਲ ਦਿਓ। ਅਨਲੈਸ ਨਹੀਂ ਤਾਂ ਡਰੋਪ ਆਫ ਬਾਕਸ ਜਿਹੜੇ ਹੋਣਗੇ ਤੁਹਾਡੇ ਇਲਾਕੇ ਦੇ ਵਿੱਚ, ਉਹ ਤੁਹਾਡੀ ਵੋਟਰ ਇਨਫੋਰਮੇਸ਼ਨ ਗਾਈਡ ਦੇ ਵਿੱਚ ਕਈ ਥਾਵਾਂ ਦੇ ਉਹ ਤੁਹਾਨੂੰ ਲਿਖੇ ਹੋਣਗੇ ਵੀ ਉੱਥੇ ਜਾ ਕੇ ਤੁਸੀਂ ਜਿਹੜਾ ਉਹ ਡਰੋਪ ਕਰ ਸਕਦੇ ਹੋ ਅਤੇ ਉਸ ਤੋਂ ਜਿਹੜਾ ਤੁਸੀਂ ਕਰੋ। ਜੇ ਤੁਸੀਂ ਬਾਹਰ ਜਾਣਾ ਨਹੀਂ ਚਾਹੁੰਦੇ ਤਾਂ ਸੌਖਾ ਹੀ ਆ ਵੀ ਘਰਾਂ ਦੇ ਵਿੱਚ ਆਏ ਮੇਲ ਇਨ ਬੈਲਟ ਨੂੰ ਭਰ ਕੇ ਅਤੇ ਫਿਰ ਸਾਈਨ ਵਗੈਰਾ ਕਰਕੇ ਅਤੇ USPS ਦੇ ਹੱਥੀਂ ਵਾਪਸ ਜਿਹੜਾ ਉਹ ਤੁਸੀਂ ਉੱਥੇ ਘਲਾ ਦਿਓ। ਅਤੇ ਕੈਲੀਫੋਰਨੀਆ ਦੀ ਜਿਹੜੀ ਸੈਕਟਰੀ ਆਫ ਸਟੇਟ ਦੀ ਵੈਬਸਾਈਟ ਆ ਉਹ ਤੁਹਾਨੂੰ ਇੱਕ ਦਿੰਦੀ ਆ ਮੌਕਾ ਤੁਹਾਨੂੰ ਮਿਲਦਾ, ਤੁਸੀਂ ਚੈੱਕ ਕਰ ਸਕਦੇ ਆ ਵੀ ਜਿਹੜਾ ਤੁਸੀਂ ਬੈਲਟ ਘੱਲਿਆ ਆ ਉਹ ਪਹੁੰਚ ਗਿਆ ਆ ਅਤੇ ਉਹ ਕਾਊਂਟ ਹੋਇਆ ਕਿ ਨਹੀਂ ਹੋਇਆ। ਤੁਸੀਂ ਵੋਟਰ ਰਜਿਸਟ੍ਰੇਸ਼ਨ ਦੇ ਉੱਤੇ ਜਾ ਕੇ ਚੈੱਕ ਵੋਟਰ ਰਜਿਸਟ੍ਰੇਸ਼ਨ 'ਤੇ ਜਾ ਕੇ ਤੁਸੀਂ ਆਪਣੇ ਪੁਰਾਣੇ ਬੈਲਟਸ ਦਾ ਵੀ ਚੈੱਕ ਕਰ ਸਕਦੇ ਹੋ
ਵੀ ਉਹ ਜੇ ਤੁਸੀਂ ਘੱਲਿਆ ਸੀਗਾ ਵੀ ਉਹ ਰਿਜੈਕਟ ਹੋਇਆ ਸੀ ਕਿ ਅਸੈਪਟ ਹੋਇਆ ਸੀਗਾ, ਉਹ ਐਟਲੀਸਟ ਜਿਹੜਾ ਤੁਹਾਨੂੰ ਪਤਾ ਲੱਗ ਜਾਊਗਾ ਵੀ ਜੇ ਕਿਤੇ ਤੁਸੀਂ ਕੋਈ ਗਲਤੀ ਕੀਤੀ ਆ ਰਿਜੈਕਟ ਹੋਇਆ ਦੈਨ ਐਟਲੀਸਟ ਤੁਸੀਂ ਇਸ ਵਾਰ ਉਹ ਜਿਹੀ ਕੋਈ ਗਲਤੀ ਜਿਹੜੀ ਆ ਉਹ ਨਾ ਕਰਿਓ। ਅਤੇ ਇਹ ਪੂਰੇ ਅਮਰੀਕਾ ਵਾਲਿਆਂ ਦੇ ਲਈ ਹੈਗਾ ਆ, ਜਿੱਥੇ ਜਿੱਥੇ ਜਿਹੜੇ ਵੋਟ ਪਾਉਣ ਦੇ ਕਾਨੂੰਨ ਹੈਗੇ ਆ, ਕਿਉਂਕਿ ਕਈ ਥਾਵਾਂ ਦੇ ਉੱਤੇ ਸਟੇਟ ਵਾਈਡ ਜਿਹੜੇ ਡਿਫਰੈਂਟ ਹੁੰਦੇ ਨੇ, ਉਹਨਾਂ ਨੂੰ ਉਸ ਦੇ ਮੁਤਾਬਕ ਜਿਹੜਾ ਤੁਸੀਂ ਫੋਲੋ ਕਰਦੇ ਹੋਏ ਜਿਹੜੇ ਸਿਟੀਜ਼ਨ ਹੈਗੇ ਨੇ ਅਤੇ ਉਹ ਵੋਟਰ ਰਜਿਸਟਰਡ ਨੇ, ਉਹ ਆਪਣੀ ਵੋਟ ਜਿਹੜੀ ਉਹ ਜ਼ਰੂਰ ਪਾਇਓ ਜੀ। ਜੀ ਇੱਕ ਵਾਰੀ ਫਿਰ ਪੰਜਾਬੀ ਰੇਡੀਓ USA ਦੇ ਸਰੋਤਿਆਂ ਨੂੰ ਬੇਨਤੀ ਕਰਦੇ ਜਾਈਏ, ਸਾਰੇ ਜਾਣੇ ਵੱਧ ਤੋਂ ਵੱਧ ਜਿਹੜਾ YouTube ਆ ਪੰਜਾਬੀ ਰੇਡੀਓ USA ਦਾ, ਉਹਨੂੰ ਸਬਸਕ੍ਰਾਈਬ ਕਰੋ। ਇਸੇ ਤਰ੍ਹਾਂ ਇੰਸਟਾਗ੍ਰਾਮ ਨੂੰ ਵੀ ਸਬਸਕ੍ਰਾਈਬ ਕਰੋ। ਇਹਦੇ ਕੋਈ ਪੈਸੇ ਨਹੀਂ ਲੱਗਦੇ, ਕਿਉਂਕਿ ਆਉਣ ਵਾਲੇ ਦਿਨਾਂ 'ਚ ਅਸੀਂ ਪੋਲੀਟਿਕਸ ਦੇ ਵੱਖ-ਵੱਖ, ਜਿਸ ਤਰ੍ਹਾਂ ਮੈਂ ਦੱਸਿਆ, ਪ੍ਰੋਪੋਜੀਸ਼ਨ ਤੇ ਮੇ ਵੀ ਹੋ ਸਕਦਾ ਕੈਂਡੀਡੇਟਸ ਬਾਰੇ ਗੱਲਬਾਤ ਕਰੀਏ। ਕਈ ਵਾਰੀ ਜਿਹੜੇ ਲਾਈਵ ਸਾਡੇ ਜਿੰਨੇ ਵੀ ਟੈਰੈਸਟਰੀਅਲ ਸਟੇਸ਼ਨਸ ਹੈਗੇ AM, ਬੰਦਾ ਲਾਈਵ ਨਹੀਂ ਸੁਣ ਸਕਦਾ, ਸੋ ਤੁਸੀਂ YouTube ਤੇ ਕਿਸੇ ਟਾਈਮ ਵੀ ਜਿਹੜੇ ਸੁਣ ਸਕਦੇ ਹੋ। ਸੋ ਇਸ ਕਰਕੇ ਸਬਸਕ੍ਰਾਈਬ ਜ਼ਰੂਰ ਕਰੋ। ਪ੍ਰੋਪੋਜੀਸ਼ਨਸ ਬਾਰੇ ਜ਼ਰੂਰ ਡਿਸਕਸ ਕਰਾਂਗੇ। ਸੋ ਹੁਣ ਫਿਰ ਆਪਾਂ ਰਾਜਕਨਵੀਰ ਸਿੰਘ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ ਜੀ। ਮੇਰੇ ਰਾਜਕਨਵੀਰ ਸਿੰਘ ਵੱਲੋਂ, ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।